ਜਿਹੜਾ ਨੇ ਸਿੱਖਾਂ ਨੂੰ ਮਾਰਨਾ ਕਿ ਭਾਈ ਉਹਨਾਂ ਨੂੰ ਹੀ ਸਿੱਖ ਗੁਰਦੁਆਰਿਆਂ 'ਚ ਲੰਗਰ, ਉੱਥੇ ਰਿਹਾਇਸ਼ ਦਾ ਪ੍ਰਬੰਧ, ਆਪਣਿਆਂ ਦੇ ਲਈ ਇਹ ਹਦਾਇਤ ਕਿ ਵੀ ਉੱਥੋਂ ਮਦਦ ਜਾ ਨਹੀਂ ਸਕਦੀ। ਰਮਣੀਕ ਮਾਨ ਨੇ ਦੋਵੇਂ ਇਤਿਹਾਸਕ ਗੁਰਦੁਆਰੇ ਜਿਹੜੇ ਅੰਬਾਲੇ 'ਚ ਨੇ, ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਔਰ ਗੁਰਦੁਆਰਾ ਪੰਜੋ ਖਰਾ ਸਾਹਿਬ, ਉਹਨਾਂ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਕਹਿ ਕੇ CRPF ਔਰ ਹਰਿਆਣਾ ਪੁਲਿਸ ਦੇ ਬੰਦਿਆਂ ਨੂੰ ਰਹਿਣ ਦੇ ਲਈ ਜਿਹੜਾ ਕਮਰੇ ਦਿਓ। ਛਾਪਾ ਮਾਰ ਕੇ ਜਾ ਕੇ ਜਦੋਂ ਰੰਗੇ ਹੱਥੀਂ ਫੜੇ ਕਿ ਜਵਾਨ ਤੰਬਾਕੂ ਨੋਸ਼ੀ ਵੀ ਕਰ ਰਹੇ ਨੇ, ਸ਼ਰਾਬ ਦੀਆਂ ਬੋਤਲਾਂ ਵੀ ਨੇ ਔਰ ਡਰੱਗਸ ਵੀ ਉਹਨਾਂ ਤੋਂ ਮਿਲੀਆਂ, ਔਰ ਫਿਰ ਉੱਥੋਂ ਧੱਕ ਕੇ ਜਦੋਂ ਬਾਹਰ ਕੱਢੇ ਤੇ ਹੁਣ ਉਹਨਾਂ ਦਾ ਪ੍ਰਧਾਨ ਵੀ ਭੁਪਿੰਦਰ ਸਿੰਘ ਸੰਧ ਆ ਕੇ ਮੀਡੀਆ ਨੂੰ ਕਹਿ ਰਿਹਾ ਜੀ ਮੈਨੇਜਰ ਨੇ ਆਪਣੀ ਮਰਜ਼ੀ ਨਾਲ ਉਹਨੂੰ ਲੋਕਲ SHO ਨੇ ਕਿਹਾ, ਉਹ ਕਹਿ ਰਿਹਾ ਸਸਪੈਂਡ ਕਰਤਾ ਹੈ, ਕਮੇਟੀ ਬਣਾਤੀ ਹੈ, 5 ਦਿਨਾਂ ਦੇ ਵਿੱਚ ਉਹ ਰਿਪੋਰਟ ਦੇਗੀ। ਦੇਖੋ ਇਹ ਇਲੈਕਸ਼ਨਾਂ ਹੋਣ ਵਾਲੀਆਂ, ਕਿਸੇ ਪਾਰਟੀ ਦੇ ਹੱਕ 'ਚ ਨਾ ਭੁਗਤੋ। ਮੈਂ ਵੀ ਕਿਸਾਨ ਹਾਂ, ਮੈਂ ਵੀ ਜਿਹੜਾ ਉਹ ਪੁਰਾਣੇ ਪਹਿਲੇ ਮੋਰਚੇ ਵੇਲੇ ਮਦਦ ਕੀਤੀ, ਔਰ ਇਹ ਹੁਣ ਤੁਸੀਂ ਹੱਥਾਂ 'ਚ ਨਾ ਖੇਡੋ, ਥੋੜ੍ਹੇ ਦਿਨ ਰਹਿ ਗਏ ਨੇ, ਫਿਰ ਉਹ ਜਿਹੜਾ ਇਲੈਕਟਰਲ ਬੰਦਿਸ਼ ਹੁੰਦੀ ਆ ਉਹ ਲਾਗੂ ਹੋ ਜਾਣੀ ਹੈ। ਇਹਨਾਂ ਦਿਨਾਂ 'ਚ ਕੋਈ ਤਬਦੀਲੀ ਨਹੀਂ ਹੋ ਸਕਦੀ। Evict security men from Haryana Gurdwara Inns, Akal Takht tells Haryana Sikh Gurdwara Management Committee. Serious notice of the alleged violation of Rahat Maryada on Gurdwara premises in Haryana. Akal Takht has directed the Haryana Sikh Gurdwara Management Committee to evict the police and paramilitary forces who have been accommodated in inns in view of the farmers' agitation. ਕਿਹੜਾ ਮੈਨੇਜਰ ਹੈ ਗੁਰਦੁਆਰੇ ਦਾ ਜਿਹੜਾ ਕਿਸੇ SHO ਦੇ ਕਹਿਣ ਤੇ ਕਹੇਗਾ ਕਿ ਪੁਲਿਸ ਔਰ ਫੌਜੀ ਸਿਕਿਉਰਿਟੀ ਦਸਤੇ ਆ ਕੇ ਰਹਿਣ? ਇਹ ਉਹਦਾ ਰਮਣੀਕ ਮਾਨ ਦਾ, ਉਹਨੇ ਕਿਹਾ ਕਿ ਜੀ ਇਹ ਦੋਨੋਂ ਤਰ੍ਹਾਂ ਸੀ। ਉਹਨਾਂ ਨੂੰ ਉੱਥੇ ਰੱਖਣ ਦਾ ਮਤਲਬ ਸੀ ਇੱਕ ਤਾਂ ਵੈਸੇ ਹੀ ਫੀਅਰ ਵੀ ਗੁਰਦੁਆਰੇ 'ਚੋਂ ਕੋਈ ਰਸਦ ਜਾਂ ਕੋਈ ਲੰਗਰ ਨਹੀਂ ਜਾਏਗਾ, ਤੇ ਦੂਸਰਾ ਗੁਰਦੁਆਰਿਆਂ ਦੇ ਉੱਤੇ ਸਿੱਧਾ ਕਬਜ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ, ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 16 ਫਰਵਰੀ 2024, 5 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਭੁਪਿੰਦਰ ਸਿੰਘ ਜਰਵਾਲੂ। ਸੋ ਇਹਨਾਂ ਨੇ ਕਿਸਾਨ ਸੰਘਰਸ਼ ਦੇ ਹੱਕ ਵਿੱਚ ਇਕਮੁੱਠ ਹੋਣ ਲਈ ਬੇਨਤੀ ਕੀਤੀ ਹੈ ਔਰ ਮੋਦੀ ਸਰਕਾਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਇਹਨਾਂ ਨਾਲ ਲੜਨ ਲਈ ਸਾਨੂੰ ਖੁਦ ਹੀ ਅੱਗੇ ਆ ਕੇ ਆਪਣੇ ਸਾਧਨਾਂ ਨਾਲ ਲੜਾਈ ਲੜਨੀ ਹੋਵੇਗੀ। ਸੋ ਹੁਕੂਮਤ ਦੇ ਹਰ ਇੱਕ ਅਦਾਰੇ ਨੂੰ ਸਾਨੂੰ ਅੱਤਵਾਦੀ ਦੱਸਣਾ ਹੈ। ਸੋ ਇਕਮੁੱਠ ਹੋਏ ਤੋਂ ਬਿਨਾਂ ਗੱਲ ਨਹੀਂ ਬਣਨੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਭੁਪਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਨੇ ਆਪਣੇ ਏਜੰਟਾਂ
ਮਨਜਿੰਦਰ ਸਿਰਸਾ ਅਤੇ ਰਮਨੀਕ ਮਾਨ ਰਾਹੀਂ ਦਿੱਲੀ ਗੁਰਦੁਆਰਾ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਪੂਰਨ ਕਬਜ਼ਾ ਕੀਤਾ ਹੋਇਆ ਹੈ। ਔਰ ਪਿਛਲੇ ਦਿਨੀ ਜਿੱਥੇ ਅਚਾਨਕ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਰੱਦ ਕੀਤੀਆਂ ਗਈਆਂ, ਉੱਥੇ ਰਮਨੀਕ ਮਾਨ ਵੱਲੋਂ ਗੁਰਦੁਆਰਾ ਕਮੇਟੀਆਂ ਨੂੰ ਆਦੇਸ਼ ਦਿੱਤਾ ਗਿਆ ਕਿ ਅੰਦੋਲਨਕਾਰੀਆਂ ਤੱਕ ਕੋਈ ਵੀ ਰਸਦ ਨਾ ਪਹੁੰਚਾਈ ਜਾਵੇ। ਔਰ ਰਮਨੀਕ ਮਾਨ ਨੇ ਤੇ ਆਦੇਸ਼ਾਂ ਤੇ ਹੀ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਅਤੇ ਗੁਰਦੁਆਰਾ ਪੰਜੋਖਰਾ ਵਿੱਚ ਹਰਿਆਣਾ ਪੁਲਿਸ ਅਤੇ ਕੇਂਦਰੀ ਸੁਰੱਖਿਆ ਦਸਤਿਆਂ ਦੇ ਜਵਾਨਾਂ ਨੂੰ ਰਹਿਣ ਲਈ ਕਮਰੇ ਦਿੱਤੇ ਹਨ। ਸੋ ਸਿੱਖ ਨੌਜਵਾਨਾਂ ਨੇ ਖਾਲਸਾਈ ਕਾਰਵਾਈ ਕਰਦਿਆਂ ਇਹਨਾਂ ਜਵਾਨਾਂ ਨੂੰ ਤੰਬਾਕੂ, ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤੂਆਂ ਇਸਤੇਮਾਲ ਕਰਦਿਆਂ ਜਿਹੜੇ ਰੰਗੇ ਹੱਥੀਂ ਫੜਿਆ। ਔਰ ਜਥੇਦਾਰ ਅਕਾਲ ਤਖਤ ਸਾਹਿਬ ਨੇ ਹਰਿਆਣਾ ਕਮੇਟੀ ਨੂੰ ਇਸ ਬਜਰ ਗੁਨਾਹ ਲਈ ਦੋਸ਼ੀ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਿਸ਼ਚਿਤ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਕੱਲ ਦਾ ਪ੍ਰੋਗਰਾਮ ਅਸੀਂ ਉਸ ਫਾਰਮੈਟ 'ਚ ਨਹੀਂ ਕੀਤਾ ਜਿਹਦੇ 'ਚ ਅਸੀਂ ਰੈਗੂਲਰ ਕਰਦੇ ਹਾਂ ਜੀ, ਕਿਉਂਕਿ 14 ਫਰਵਰੀ ਨੂੰ ਪਰਸੋਂ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਸਿੱਖ ਕਾਕਸ ਕਮੇਟੀ ਦੀ ਵੱਲੋਂ ਜਿਹੜੀ ਹੀਅਰਿੰਗ ਕਰਵਾਈ ਗਈ, ਬੇਸ਼ੱਕ ਅਸੀਂ ਉਸ ਦਾ ਇੱਕ ਬਰੀਫ ਸਿਨੋਪਸਿਸ 14 ਫਰਵਰੀ ਦੇ ਪ੍ਰੋਗਰਾਮ ਵਿੱਚ ਦਿੱਤਾ ਸੀ, ਪਰ ਇਹ ਇੱਕ ਅਹਿਮ ਘਟਨਾ ਸੀ। ਔਰ ਲਗਭਗ 3 ਮਹੀਨਿਆਂ ਦੇ ਵਿੱਚ ਜਦੋਂ ਕਿ ਨਵੰਬਰ ਤੋਂ ਇੰਡਾਇਕਟਮੈਂਟ ਫਾਈਲ ਹੋਈ ਹੈ ਨਿਊਯਾਰਕ ਕੋਰਟ 'ਚ, 2 ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਬਰੀਫਿੰਗਸ US ਕਾਂਗਰਸ ਔਰ ਸੈਨੇਟ ਵੱਲੋਂ ਹੋਈਆਂ, ਪਰ ਉਹਨਾਂ ਦੇ ਵਿੱਚ ਮੁੱਖ ਏਜੰਡਾ ਚੀਨ ਜਾਂ ਰਸ਼ੀਆ ਸੀ, ਭਾਵੇਂ ਡੋਮੀਨੇਟ ਭਾਰਤ ਨਹੀਂ ਕੀਤਾ। ਸੋ ਇਹ ਜਿਹੜੀ 50 ਤੋਂ ਜ਼ਿਆਦਾ ਸਿੱਖ ਕਾਕਸ ਦੇ ਮੈਂਬਰ ਨੇ ਕਾਂਗਰਸਮੈਨ, ਉਹਨਾਂ ਵੱਲੋਂ ਇਨੀਸ਼ੀਏਟ ਕੀਤੀ ਗਈ ਜਿਹੜੀ ਹੈ ਬਰੀਫਿੰਗ ਸੀ, ਜਿਸ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਅੰਡਰ ਸੈਕਟਰੀ ਜਨਰਲ ਨੇ ਪਾਰਟਿਸਿਪੇਟ ਕੀਤਾ, फ्रीडम हाउस और दूसरे वाशिंगटन DC ਦੀ ਪ੍ਰੋਮੀਨੈਂਟ ਪਾਲਿਸੀ ਇੰਸਟੀਚਿਊਟ ਦੇ ਔਰ ਸਟੀਅਰਿੰਗ ਕਮੇਟੀ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਡਾਕਟਰ ਇਕਤਾਰ ਕਰਾਮਤ ਚੀਮਾ, ਜਿਹੜੇ ਖਾਸ ਤੌਰ ਤੇ UK ਤੋਂ ਫਲਾਈ ਕਰਕੇ ਆਏ ਔਰ ਜ਼ਾਹਰ ਹੈ ਕਿ ਸਿੱਖ ਨੁਮਾਇੰਦਿਆਂ ਨੇ ਵੀ ਇਸ ਦੇ ਵਿੱਚ ਸ਼ਮੂਲੀਅਤ ਕੀਤੀ, ਕਿਉਂਕਿ ਕਮਰਿਆਂ 'ਚ ਹੁੰਦੀ ਹੈ, ਲਿਮਿਟਿਡ ਕੈਪੈਸਿਟੀ ਹੁੰਦੀ ਹੈ, ਲੇਕਿਨ ਇਹ ਇੱਕ ਬੜੀ ਪਾਵਰਫੁਲ ਹੀਅਰਿੰਗ ਸੀ। ਸੋ ਉਹਦੇ 'ਚ ਕਿਹਨੇ ਕੀ ਕਿਹਾ ਉਸ ਦੀ ਕੰਪਲੀਟ ਕਵਰੇਜ ਵੀ ਅਸੀਂ, ਹੋ ਸਕਦਾ ਹੈ ਸਾਡੀ ਜਨਰੇਸ਼ਨ ਵਾਲੇ ਨੇ ਉਹਨਾਂ ਨੂੰ ਅੰਗਰੇਜ਼ੀ ਦੇ ਨਾਲ ਕੁਛ ਨੂੰ ਲੱਗਦਾ ਹੁੰਦਾ ਹੈ ਕਿ ਭਾਈ ਉਹਨਾਂ ਦੇ ਨਹੀਂ ਹੈ, ਜਾਂ ਉਸ ਦੀ ਪੂਰੀ ਉਹ ਪਾਰਟ ਨੂੰ ਨਹੀਂ ਸਮਝ ਪਾਉਂਦੇ, ਪਰ ਯੰਗਰ ਜਨਰੇਸ਼ਨ ਦੇ ਲਈ ਵੀ ਇਹ ਇੰਪੋਰਟੈਂਟ ਹੁੰਦਾ ਹੈ। ਔਰ ਜਿਹੜੇ ਨਾਨ ਸਿੱਖ ਵੀ ਇਸ ਨੂੰ ਮੋਨੀਟਰ ਕਰਦੇ ਨੇ, ਜਿਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਕਿਸ ਲੈਵਲ ਦੇ ਉੱਤੇ ਇਹ ਜਿਹੜੀ ਸਿੱਖ ਕਾਕਸ ਦੀ ਲੌਬੀ ਹੈ ਉਸਨੇ ਆਪਣੀ ਥਾਂ ਬਣਾਈ ਹੋਈ ਹੈ। ਸੋ ਕਿਉਂਕਿ ਸਾਡੇ 24 ਆਵਰਸ ਦੇ ਪ੍ਰੋਗਰਾਮਾਂ 'ਚ ਜਿਹੜਾ ਸੱਚੋ ਸੱਚ ਦਾ ਸਲੋਟ ਹੁੰਦਾ ਹੈ, ਇਹ ਮੋਸਟ ਵਿਊਡ ਹੁੰਦਾ ਹੈ। ਸੋ ਇਹ ਸਾਡੀ ਵੀ ਚਾਹਨਾ ਸੀ ਕਿ ਜਿਸ ਲੈਵਲ ਦੀ ਇਹ ਪ੍ਰਾਪਤੀ ਹੈ ਉਸ ਦੇ ਮੁਤਾਬਕ ਇਸ ਨੂੰ ਬ੍ਰੌਡਰ ਜਿਹੜੀ ਹੈ ਵਿਊਅਰਸ਼ਿਪ ਤੱਕ ਪਹੁੰਚਾਇਆ ਜਾਏ। ਸੋ ਇਹ ਇੱਕ ਕਾਰਨ ਸੀ ਅੱਜ ਅਸੀਂ ਹਾਜ਼ਰ ਹਾਂ। ਔਰ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਭੁਪਿੰਦਰ ਸਿੰਘ ਟਰਾਂਟੋ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਸ ਵੇਲੇ ਸਮੁੱਚੇ ਸਿੱਖ ਜਗਤ ਦੀਆਂ ਅੱਖਾਂ ਇੱਕ ਵਾਰ ਫੇਰ ਉਹ ਸ਼ੰਭੂ ਬਾਰਡਰ ਹੋਏ ਜਾਂ ਖਨੌਰੀ ਬਾਰਡਰ ਹੋਏ, ਇਹ ਦੋਏ ਸਪਾਟ ਨੇ ਜਿੱਥੇ ਪੰਜਾਬ ਤੇ ਹਰਿਆਣਾ ਦਾ ਬਾਰਡਰ ਲੱਗਦਾ ਹੈ। ਦੋਨੋਂ ਪਾਸੇ ਜਿਹੜਾ ਹੈ ਉਹ ਦੁਸ਼ਮਣ ਦੇਸ਼ਾਂ ਵਾਂਗ ਜਿਵੇਂ ਸਰਹੱਦ ਹੁੰਦੀ ਹੈ, ਫਰੈਂਡਲੀ ਦੇਸ਼ਾਂ 'ਚ ਨਹੀਂ। ਤੁਸੀਂ ਅਮਰੀਕਾ ਕੈਨੇਡਾ 'ਚ ਜਾਓਗੇ, ਉਹ ਤਾਂ ਸਰਹੱਦ ਦੇ ਉੱਤੇ ਉਹਨਾਂ ਨੇ ਬਾਗ ਲਾਏ ਹੋਏ ਨੇ, ਗਾਰਡਨ ਨੇ, ਈਵਨ ਜਿਹੜੇ ਲੋਕ ਇੱਧਰੋਂ ਉੱਧਰ ਨਹੀਂ ਜਾ ਸਕਦੇ ਉਹ ਵੀ ਉਸ ਨੋ ਮੈਨਸ ਲੈਂਡ ਦੇ ਉੱਤੇ ਆ ਕੇ ਬੈਠਦੇ ਨੇ, ਪਾਰਕ ਦੇ ਵਿੱਚ ਰਿਲੈਕਸ ਹੁੰਦੇ ਨੇ ਔਰ ਇੱਕ ਦੂਜੇ ਨੂੰ ਮਿਲ ਕੇ ਚਲੇ ਜਾਂਦੇ ਨੇ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਕੇਂਦਰ ਸਰਕਾਰ ਨੇ ਹਰਿਆਣੇ ਦੇ ਚੀਫ ਮਿਨਿਸਟਰ ਮਨੋਹਰ ਲਾਲ ਖੱਟੜ ਰਾਹੀਂ, ਜਿਹੜਾ ਇਹਨਾਂ ਦੀ ਖੱਚਰ ਹੀ ਹੈ, ਇਸ ਨੂੰ ਦੁਸ਼ਮਣ ਸਰਹੱਦ ਦੇ ਵਿੱਚ ਬਦਲਿਆ ਹੈ। 10-10, 15-15 ਫੁੱਟ ਉੱਚੀਆਂ ਕੰਧਾਂ ਔਰ ਕਿੱਲਾਂ, ਔਰ ਉਸ ਤੋਂ ਇਲਾਵਾ ਜਿਸ ਕਿਸਮ ਦਾ ਡਰੋਨਸ ਦੇ ਰਾਹੀਂ ਟੀਅਰ ਗੈਸ, ਸ਼ੈਲਸ ਔਰ ਪਲਾਸਟਿਕ ਬੁਲੇਟਸ ਔਰ ਹਰ ਉਹ ਹਥਿਆਰ ਜਿਹੜਾ ਕਿ ਔਰ ਪੈਰਾਮਿਲਟਰੀ ਫੋਰਸਿਸ ਰਾਹੀਂ ਪੰਜਾਬ ਦੀ ਸਰਹੱਦ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਕਿਸਾਨ ਜ਼ਖਮੀ ਨੇ ਔਰ ਇਹ ਸਾਰਾ ਪਾਰਟ ਚੱਲ ਰਿਹਾ ਹੈ। ਔਰ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਉਹ ਨਫ਼ਰਤ ਦਾ ਵੀ ਦੌਰਾ ਬਰਾਬਰ
ਇਹਨੂੰ ਸਿੱਖਾਂ ਨਾਲ ਜੋੜ ਕੇ ਔਰ ਪੰਜਾਬ ਔਰ ਸਿੱਖਾਂ ਔਰ ਹਰਿਆਣੇ ਦਾ ਚੀਫ ਮਿਨਿਸਟਰ ਇਹਨੂੰ ਫੌਜੀ ਮਾਰਚ ਕਹਿ ਰਿਹਾ ਕਿ ਜੀ ਇਹ ਜਿਹੜਾ ਫੌਜ ਵਾਂਗ ਆਉਣਾ ਹੈ ਔਰ ਖਤਰਨਾਕ ਹਥਿਆਰਾਂ ਦੇ ਨਾਲ। ਉਹਨਾਂ ਦੇ ਲਈ ਟਰੈਕਟਰ ਵੀ ਜਿਹੜਾ ਹੈ ਇਹ ਖਤਰਨਾਕ ਹਥਿਆਰ ਬਣਾਇਆ ਹੋਇਆ ਹੈ, ਜਦੋਂ ਕਿ ਹਕੀਕਤ ਇਹ ਹੈ ਵੀ ਇਸ ਵੇਲੇ ਯੂਰਪ ਦੇ ਵੀ 9 ਮੁਲਕਾਂ ਦੇ ਵਿੱਚ ਕਿਸਾਨ ਐਜੀਟੇਸ਼ਨਸ ਔਰ ਉਹਨਾਂ ਦੇ ਟਰੈਕਟਰ ਸਾਡੇ ਤੋਂ 2-2.5 ਗੁਣਾ ਵੱਡੇ ਨੇ। ਉਹ ਵੀ ਟਰੈਕਟਰਾਂ ਦੇ ਰਾਹੀਂ ਮਾਰਚ ਕਰਕੇ ਜਿਹੜੇ ਨੇ ਕੈਪੀਟਲ 'ਚ ਆਏ ਨੇ ਤੇ ਲੋਕ ਉਹਨਾਂ ਦੇ ਨਾਲ ਹਮਦਰਦੀ ਕਰ ਰਹੇ ਨੇ ਉਹਨਾਂ ਮੁਲਕਾਂ ਦੇ। ਕਿਸੇ ਨੇ ਨਹੀਂ ਕਿਹਾ ਕਿ ਭਾਈ ਇਹ ਕਿੱਥੋਂ ਆ ਗਏ, ਕੀ ਆ ਗਏ, ਜਾਂ ਇਹਨਾਂ ਨੂੰ ਬੈਰੀਕੇਡ ਲਾਓ ਔਰ ਬੰਦ ਕਰੋ। ਸੋ ਜ਼ਾਹਰ ਹੈ ਜਿਵੇਂ ਵੀਰ ਭੁਪਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਅਲਟੀਮੇਟਲੀ ਤੁਸੀਂ ਕੰਨ ਨੂੰ ਕਿਸੇ ਪਾਸਿਓਂ ਫੜ ਲਓ, ਇਹ ਸਿੱਖਾਂ ਦੇ ਖਾਤੇ 'ਚ ਹੀ ਪੈਂਦਾ ਹੈ। ਹਾਲਾਂ ਅਸੀਂ ਜ਼ਿਕਰ ਕਰਾਂਗੇ ਦੂਸਰੇ ਸੈਗਮੈਂਟ ਦੇ ਵਿੱਚ ਕਿ ਇਹ ਸਾਰੀ ਐਜੀਟੇਸ਼ਨ ਕੀ ਰੁਖ ਲੈ ਸਕਦੀ ਹੈ, ਕਿੰਨਾ ਕੁ ਮਾਸ ਸਪੋਰਟ ਬੇਸ ਹੈ। ਔਰ ਜਿਵੇਂ ਕਾਮਰੇਡੀ ਜਥੇਬੰਦੀਆਂ ਜਾਂ ਈਵਨ ਟਕੈਤ ਭਰਾ ਵੀ ਜਿਨ੍ਹਾਂ ਬਾਰੇ ਇੱਕ ਸਟੇਜ ਤੇ ਅਸੀਂ ਵੀ ਥੋੜਾ ਜਿਹਾ ਨਰਮ ਗੋਸ਼ਾ ਰੱਖਦੇ ਸੀ, ਲੇਕਿਨ ਹੁਣ ਜਿਵੇਂ ਈਵਨ ਜਿਹੜਾ ਸਾਬਕਾ ਗਵਰਨਰ ਸਤਪਾਲ ਮਲਿਕ ਹੈ ਉਹਨੇ ਵੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਟਕੈਤ ਜਿਹੜੇ ਭਰਾ ਨੇ ਇਹ ਦੋਵੇਂ ਪਾਸੇ ਹੀ ਘੁੰਮ ਜਾਂਦੇ ਨੇ ਔਰ ਇਸ ਲਈ ਪਹਿਲੀ ਸਟੇਜ ਦੇ ਉੱਤੇ ਉਹਨਾਂ ਦਾ ਗੋਲਮੋਲ ਜਿਹੀਆਂ ਗੱਲਾਂ ਨੇ, ਲੇਕਿਨ ਜਿਹੜੀ ਸਿੱਖੀ ਸਪਿਰਿਟ ਹੈ ਉਹ ਉੱਥੇ ਵੀ ਵਿਜ਼ੀਬਲ ਹੈ। ਉਹ ਭਾਵੇਂ ਖਨੌਰੀ ਬਾਰਡਰ ਤੇ ਸਿੱਖ ਕਿਸਾਨ ਨੌਜਵਾਨ ਹੋਣ ਜਾਂ ਸ਼ੰਭੂ ਬਾਰਡਰ ਤੇ ਹੋਣ, ਡਰੋਨਾਂ ਦਾ ਜਵਾਬ ਪਤੰਗਾਂ ਦੇ ਨਾਲ ਔਰ ਟੀਅਰ ਗੈਸ ਸ਼ੈਲ ਦਾ ਗਿੱਲੀਆਂ ਬੋਰੀਆਂ ਔਰ ਪੂਰੇ ਉਹ ਇਵੇਂ ਨੇ ਕਿ ਭਾਈ ਆ ਜਾਓ, ਅਸੀਂ ਤਾਂ ਕੋਈ ਵਾਇਲੈਂਸ ਤਾਂ ਨਹੀਂ ਕਰਨੀ ਪਰ ਸਾਨੂੰ ਇਹ ਪਤਾ ਹੈ ਵੀ ਤੁਹਾਡੇ ਨਾਲ ਕਿਵੇਂ ਨਿਭਣਾ। ਸੋ ਵੀਰ ਭੁਪਿੰਦਰ ਸਿੰਘ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਪਹਿਲਾਂ ਕਿ ਅਸੀਂ ਇਹ ਗੱਲ ਕਰੀਏ ਕਿ ਕਿਵੇਂ ਸਾਡੇ ਗੁਰਦੁਆਰਿਆਂ ਦੇ ਉੱਤੇ ਹਿਸਟੋਰੀਕਲ ਗੁਰਦੁਆਰਿਆਂ ਤੇ ਖਾਸ ਤੌਰ ਤੇ ਮੁਕੰਮਲ ਕਬਜ਼ਾ RSS ਦਾ, ਅਸੀਂ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਡਿਵੈਲਪਮੈਂਟ ਬਾਰੇ ਗੱਲ ਕੀਤੀ ਸੀ ਕਿ ਵੀ ਉਸ ਨੂੰ ਵੀ ਜਿਹੜਾ 17 ਚੋਂ 12 ਮੈਂਬਰ ਉਸ ਹਜ਼ੂਰ ਸਾਹਿਬ ਬੋਰਡ ਦੇ ਮਹਾਰਾਸ਼ਟਰ ਸਰਕਾਰ ਨੇ ਨੋਮੀਨੇਟ ਕਰਨੇ ਨੇ, ਉਹ ਜਿਹੜਾ ਬਿੱਲ ਹੈ ਉਸ ਨੂੰ ਵੀ ਟੈਂਪਰੇਰੀਲੀ ਵਿਦਹੈਲਡ ਕੀਤਾ ਗਿਆ ਹੈ, ਨਾ ਕਿ ਉਸ ਨੂੰ ਵਿਦਡਰਾ ਕੀਤਾ ਗਿਆ। ਪਰ 2 ਕਮੇਟੀਆਂ ਜਿਹੜੀਆਂ ਬਿਲਕੁਲ ਪੰਜਾਬ ਦੇ ਨਾਲ ਲੱਗਦੇ ਆ ਔਰ ਵੱਡੇ ਬਜਟ ਵਾਲੀਆਂ ਨੇ ਔਰ ਪੰਜਾਬ ਦੇ ਸਿੱਖਾਂ ਦਾ ਸ਼ਿਕੰਜਾ ਕੱਸਣ ਦੇ ਲਈ ਇਹ ਦੋਨੋਂ ਹੀ ਅਹਿਮ ਬਣਾ ਦਿੱਤੀਆਂ ਗਈਆਂ ਨੇ RSS ਨੇ ਕੰਟਰੋਲ ਕਰਕੇ, ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਔਰ ਦਿੱਲੀ ਗੁਰਦੁਆਰਾ ਕਮੇਟੀ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਵੀ ਐਜੀਟੇਸ਼ਨ ਹੁੰਦੀਆਂ ਨੇ ਪੰਜਾਬੀ ਸੂਬਾ ਮੋਰਚੇ ਤੋਂ ਲੈ ਕੇ ਧਰਮਯੁੱਧ ਮੋਰਚਾ ਜਾਂ ਲੇਟੈਸਟ ਕਿਸਾਨ ਮੋਰਚਾ ਅਸੀਂ ਕਹਿ ਸਕਦੇ ਹਾਂ, ਤੇ ਇਹੀ ਰਾਊਟ ਹੈ ਦਿੱਲੀ ਜਾਣ ਦਾ। ਇਹੀ ਤੁਹਾਡੇ ਜਿਹੜੇ ਨੇ ਲੰਗਰ ਰਸਦ ਔਰ ਹਰ ਕਿਸਮ ਦੀ ਮਦਦ ਦੇ, ਔਰ ਤੁਹਾਡੇ ਜੇ ਇਹ ਕਹਿਣਾ ਹੋਏ ਕਿ ਦਿੱਲੀ ਤੋਂ ਪੰਜਾਬ ਤੱਕ ਜਾਣ ਲੱਗਿਆ, ਪੰਜਾਬ ਤੋਂ ਦਿੱਲੀ ਤੱਕ ਪਹੁੰਚਣ ਲੱਗਿਆ ਜੇ ਕੋਈ ਕਿਲੇ ਨੇ ਤੇ ਇਹੀ ਨੇ ਗੁਰਦੁਆਰੇ। ਔਰ ਦਿੱਲੀ ਪਹੁੰਚ ਕੇ ਫਿਰ ਅਲਟੀਮੇਟਲੀ ਦਿੱਲੀ 'ਚ ਵੱਡੀ ਗਿਣਤੀ ਸਿੱਖ ਜਨਤਾ ਵੀ ਹੈ, ਪਰ ਉੱਥੇ ਵੀ ਜੇ ਪਾਰਲੀਮੈਂਟ ਤੱਕ ਜਾਣਾ ਹੈ, ਦੂਸਰਾ ਹਮੇਸ਼ਾ ਰਕਾਬਗੰਜ, ਬੰਗਲਾ ਸਾਹਿਬ, ਔਰ ਇਹ ਹਮੇਸ਼ਾ ਹੀ ਗੁਰਦੁਆਰੇ, ਕਿਉਂਕਿ ਹਰਿਆਣਾ ਦੇ ਗੁਰਦੁਆਰੇ 50 ਤੋਂ ਜ਼ਿਆਦਾ ਸ਼੍ਰੋਮਣੀ ਕਮੇਟੀ ਦੇ ਥੱਲੇ ਸੀ। ਸ਼੍ਰੋਮਣੀ ਕਮੇਟੀ ਮਾੜੀ ਚੰਗੀ ਜੋ ਵੀ ਹੁੰਦੀ ਹੈ ਪੰਥਕ ਹਿੱਤ 'ਚ ਹੀ ਹੁੰਦੀ ਹੈ। ਤੇ ਦਿੱਲੀ ਦੇ ਵਿੱਚ ਵੀ ਕਿਉਂਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ 60ਵਿਆਂ ਦੇ ਵਿੱਚ ਇੰਦਰਾ ਗਾਂਧੀ ਨੇ ਬਣਾਈ, ਉਸ ਪੀਰੀਅਡ ਤੋਂ ਲੈ ਕੇ ਵੀ ਭਾਵੇਂ ਗਰੁੱਪ ਰਹੇ ਨੇ, ਕਦੇ ਮਾਸਟਰ ਤਾਰਾ ਸਿੰਘ ਦੀ ਡੋਮੀਨੈਂਸ ਸੀ ਜਾਂ ਬਾਅਦ ਦੇ ਵਿੱਚ ਪਰਮਜੀਤ ਸਿੰਘ ਸਰਨਾ ਜਾਂ ਮਨਜੀਤ ਉਹ ਕੀ ਹੈ ਗ੍ਰੇਟਰ ਕੈਲਾਸ਼ GK, ਇਹ ਸਾਰੇ, ਲੇਕਿਨ ਕੋਈ ਵੀ ਖੁੱਲ੍ਹੇਆਮ ਜਿਹੜਾ ਹੈ ਉਹ ਕਾਂਗਰਸ ਦੇ ਨਾਲ ਤਾਂ ਸਿੰਪਥੀ ਰੱਖਣ ਵਾਲੇ ਮਾੜੇ ਮੋਟੇ ਸੀ, ਲੇਕਿਨ ਇਹ ਨਹੀਂ ਹੈ ਵੀ ਜਦੋਂ ਸਰਕਾਰ ਨਾਲ ਟੱਕਰ ਹੈ ਕੋਈ ਪੰਥ ਦੇ ਵਿਹੜੇ 'ਚ ਨਾ ਹੋਏ ਜਾਂ ਪੰਥ ਨਾਲ ਨਾ ਖਲੋਣ। ਔਰ ਉੱਥੇ ਗਈਆਂ ਸੰਗਤਾਂ ਦਾ ਰਹਿਣ ਸਹਿਣ ਦਾ ਪ੍ਰਬੰਧ, ਲੰਗਰ ਦਾ, ਸੇਫਟੀ, ਜੇ ਕੁਝ ਵਾਪਰ ਜਾਂਦਾ ਹੈ ਤੇ ਉਸ ਦੇ ਵਿੱਚ ਹਸਪਤਾਲਾਂ 'ਚ ਪ੍ਰਬੰਧ, ਵਕੀਲਾਂ ਦਾ ਪ੍ਰਬੰਧ, ਇਹ ਦਿੱਲੀ ਕਮੇਟੀ ਇਨਸਪਾਈਟ ਆਫ ਕਿ ਵੀ ਕਰੈਕਟਰ ਬਦਲਦੇ ਰਹੇ ਨੇ ਔਰ ਪਰ ਇਸ ਵੇਲੇ ਦੋਨੋਂ ਹੀ ਗੁਰਦੁਆਰਾ ਕਮੇਟੀਆਂ ਫਰਮਲੀ ਜਿਹੜੇ RSS ਦੇ ਸਪੋਕਸਮੈਨ ਨੇ ਉਹਨਾਂ ਦੇ ਕਬਜ਼ੇ ਦੇ ਵਿੱਚ ਦੇ ਦਿੱਤੀਆਂ ਗਈਆਂ। ਦਿੱਲੀ ਦੇ ਮਨਜਿੰਦਰ ਸਰਸਾ ਜਿਹਦੀ ਘਰ ਵਾਲੀ ਪਹਿਲਾਂ ਵੀ BJP ਦੀ ਕੌਂਸਲਰ, ਇਹ ਵੀ BJP ਦੀ ਟਿਕਟ ਤੇ MLA ਵੀ ਬਣਿਆ ਔਰ BJP ਦਾ ਭੌਂਕਾ ਬਣ ਕੇ ਕਦੇ ਪਾਕਿਸਤਾਨ ਦੇ ਖਿਲਾਫ ਬੋਲ ਰਿਹਾ ਹੁੰਦਾ, ਕਦੇ ਮੁਸਲਮਾਨਾਂ ਦੇ ਖਿਲਾਫ ਬੋਲ ਰਿਹਾ ਹੁੰਦਾ। ਬਾਬਰੀ ਮਸਜਿਦ ਢਾਣ ਨੂੰ ਜਸਟੀਫਾਈ ਕਰਨ ਲਈ ਉਹਦੇ ਤੋਂ ਬਿਆਨ ਦਵਾਇਆ ਗਿਆ ਕਿ ਜੀ ਰਕਾਬਗੰਜ ਵੀ ਤਾਂ ਮਸਜਿਦ ਤੋੜੀ, ਜਿਹੜਾ ਬਿਲਕੁਲ ਗਲਤ। ਔਰ ਹੁਣ ਵੀ ਜਦੋਂ ਕਿ ਕਿਸਾਨ ਮੋਰਚਾ ਲੱਗਾ ਉਹਨੇ ਆ ਕੇ ਲਾਈਵ ਮੈਸੇਜ ਦਿੱਤਾ ਹੈ ਕਿ ਦੇਖੋ ਇਹ ਇਲੈਕਸ਼ਨਾਂ ਹੋਣ ਵਾਲੀਆਂ, ਕਿਸੇ ਪਾਰਟੀ ਦੇ ਹੱਕ 'ਚ ਨਾ ਭੁਗਤੋ, ਮੈਂ ਵੀ ਕਿਸਾਨ ਹਾਂ, ਮੈਂ ਵੀ
ਜਿਹੜਾ ਹੈ ਉਹ ਪੁਰਾਣੇ ਪਹਿਲੇ ਮੋਰਚੇ ਵੇਲੇ ਮਦਦ ਕੀਤੀ, ਔਰ ਇਹ ਹੁਣ ਤੁਸੀਂ ਹੱਥਾਂ 'ਚ ਨਾ ਖੇਡੋ, ਥੋੜ੍ਹੇ ਦਿਨ ਰਹਿ ਗਏ ਨੇ, ਫਿਰ ਉਹ ਜਿਹੜਾ ਇਲੈਕਟਰਲ ਬੰਦਿਸ਼ ਹੁੰਦੀ ਆ ਉਹ ਲਾਗੂ ਹੋ ਜਾਣੀ ਹੈ, ਇਹਨਾਂ ਦਿਨਾਂ 'ਚ ਕੋਈ ਤਬਦੀਲੀ ਨਹੀਂ ਹੋ ਸਕਦੀ ਇਹ ਉਹ। ਸੋ ਉਹ ਤਾਂ ਲੱਗਾ ਹੀ ਹੋਇਆ, ਪਰ ਕਿਉਂਕਿ ਉਹਦਾ ਪਤਾ ਵੀ ਹੈ, ਉਸ ਬਾਰੇ ਤਾਂ ਹੁਣ ਕੋਈ ਭੁਲੇਖਾ ਨਹੀਂ ਹੈ। ਪਰ ਇੱਕ ਜਿਹੜਾ ਬਹੁਤ ਗੰਦਾ ਕਰੈਕਟਰ ਜਿਹਦੇ ਬਾਰੇ ਅਸੀਂ ਪਿਛਲੇ ਦਿਨਾਂ 'ਚ ਗੱਲ ਕੀਤੀ ਸੀ, ਰਮਣੀਕ ਮਾਨ, ਜਿਹੜਾ ਚੰਡੀਗੜ੍ਹ ਤੋਂ ਜਿਹੜਾ ਗ੍ਰੈਜੂਏਟ ਹੈ ਇੰਜੀਨੀਅਰਿੰਗ ਦਾ, ਪਿਛਲੇ 20 ਸਾਲ ਤੋਂ ਜ਼ਿਆਦਾ ਸਮੇਂ ਤੋਂ 22-23 ਸਾਲ ਤੋਂ RSS BJP ਦਾ ਬੰਦਾ ਬਣਿਆ ਹੋਇਆ, ਪਿਓ ਇਹਦਾ ਲੈਫਟੀਨੈਂਟ ਕਰਨਲ ਸੀ, ਔਰ ਪਿਛਲੀ ਕਿਸਾਨ ਮੂਵਮੈਂਟ ਦੇ ਵੇਲੇ ਵੀ ਇਸ ਨੇ ਪੂਰਾ ਭੌਂਕਾ ਬਣ ਕੇ ਕਿਹਾ ਸੀ ਕਿ ਜੀ ਇਹ ਸਭ ਜਾਲੀ ਖਾਲਿਸਤਾਨੀ ਨੇ, ਇਹਨਾਂ 'ਚ ਕੋਈ ਕਿਸਾਨ ਨਹੀਂ ਹੈ। ਔਰ ਦੂਸਰਾ, ਔਰ ਇਕੱਲਾ ਇੱਥੋਂ ਤੱਕ ਹੀ ਮਹਿਦੂਦ ਨਹੀਂ, ਉਸ ਨੇ ਬੜਾ ਇਹ ਗੱਜ ਵੱਜ ਕੇ ਕਿਹਾ ਸੀ ਕਿ ਜੀ ਅਸੀਂ ਹਿੰਦੂ ਹਾਂ ਔਰ ਇਹ ਰਾਮ ਮੰਦਰ ਔਰ ਸਾਡੀ ਪੂਰੀ ਉਸ ਦੇ ਉੱਤੇ ਪੂਰੀ ਆਸਥਾ ਹੈ ਔਰ ਇਹ ਉਹ ਹੈ। ਫਿਰ ਹਰਿਆਣੇ ਦੇ ਵਿੱਚ ਇਹ ਸਾਹਮਣੇ ਆਇਆ ਕਿ ਹਾਲਾਂ ਪਹਿਲੀ ਸਟੇਜ 'ਤੇ ਅਸੀਂ ਉਹਨਾਂ ਸਿੱਖਾਂ ਦੇ ਉੱਤੇ ਵੀ ਜਿਹੜਾ ਹੈ ਉਹ ਕੀ ਕਰ ਸਕਦੇ ਹਾਂ, ਉਹਨਾਂ ਨੂੰ ਕਰਸੀ ਕਰ ਸਕਦੇ ਹਾਂ ਜਿਨ੍ਹਾਂ ਨੇ ਹਰਿਆਣਾ ਕਮੇਟੀ ਬਣਾਉਣ ਲੱਗੇ ਨਹੀਂ ਸੋਚਿਆ, ਉਹ ਜਾ ਕੇ ਦਿੱਲੀ ਦਰਬਾਰ ਦੇ ਹੱਕ 'ਚ ਭੁਗਤੇ ਕਿ ਜੀ ਹਰਿਆਣੇ ਦੇ ਗੁਰਦੁਆਰੇ ਅੱਡ ਕਰੋ। ਸਾਡੀ ਪੋਜੀਸ਼ਨ ਉਦੋਂ ਵੀ ਬਿਲਕੁਲ ਇਹ ਰਹੀ ਕਿ ਭਾਈ ਇਹ ਗੱਲ ਇਹ ਠੀਕ ਹੈ ਕਿ ਗੁਰਦੁਆਰਿਆਂ ਦੀ ਮੈਨੇਜਮੈਂਟ ਦੇ ਨਾਲ ਕੋਈ ਸਿੱਖਾਂ ਦੇ ਮਸਲੇ ਹੱਲ ਨਹੀਂ ਹੁੰਦੇ, ਪਰ ਤੁਸੀਂ ਚੱਲੇ ਕਿਹੜੇ ਪਾਸਿਓਂ? ਇੱਕ ਪਾਸੇ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਦੇ ਵਿੱਚ ਇੱਕ ਮੰਗ ਆਲ ਇੰਡੀਆ ਗੁਰਦੁਆਰਾ ਜਿਹੜਾ ਹੈ ਉਹ ਐਕਟ ਬਣਾਉਣ ਦੀ ਸੀ, ਜਿਹਨੂੰ ਈਵਨ ਰਾਜੀਵ ਲੌਂਗੋਵਾਲ ਅਕੋਰਡ ਦੇ ਵਿੱਚ ਵੀ ਮੰਨਿਆ ਗਿਆ ਸੀ ਕਿ ਭਾਈ ਪਟਨਾ ਸਾਹਿਬ, ਹਜ਼ੂਰ ਸਾਹਿਬ ਜਾਂ ਜੰਮੂ ਕਸ਼ਮੀਰ ਬੋਰਡ ਵਾਲੇ ਜਿਹੜੇ ਗੁਰਦੁਆਰੇ ਨੇ ਉਹ ਵੀ ਲਿਆਂਦੇ ਜਾਣਗੇ ਸ਼੍ਰੋਮਣੀ ਕਮੇਟੀ ਜਾਂ ਇੱਕ ਵੱਡਾ ਐਕਟ ਦੇ ਥੱਲੇ। ਪਰ ਤੁਸੀਂ ਤਾਂ ਇੱਕ ਇੱਕ ਕਰਕੇ ਆਪਣਾ ਸਾਰਾ ਬੇਸ ਗਵਾ ਰਹੇ ਹੋ। ਤੁਸੀਂ ਹਰਿਆਣਾ ਇਹਨਾਂ ਦੇ ਹਵਾਲੇ ਕਰਕੇ ਅਲਟੀਮੇਟਲੀ ਇਹ ਸਰਕਾਰੀ ਇੰਟਰਫੇਰੈਂਸ ਵਾਲੀ ਥਾਂ ਹੀ ਹੋਏਗੀ। ਲੇਕਿਨ ਉਦੋਂ ਸਭ ਨੂੰ ਲੱਗਾ ਹੋਇਆ ਸੀ ਕਿਸ ਅੰਦਾਜ਼ ਦੇ ਵਿੱਚ ਉਹ ਦਾਦੂਵਾਲ ਵਰਗੇ ਲੋਕ ਹੋਣ ਜਾਂ ਮੈਂ ਜਿਹੜੇ ਅੱਜ ਈਵਨ ਅਕਾਲੀਆਂ 'ਚ ਨੇ ਉਹਨਾਂ ਦਾ ਵੀ ਇੱਕ ਹਿੱਸਾ ਜਿਹੜਾ ਹੈ ਉਹ ਹਰਿਆਣਾ ਦੀ ਅੱਡ ਹਰਿਆਣਾ ਕਮੇਟੀ ਦਾ ਹਮਾਇਤੀ ਸੀ। ਲੇਕਿਨ ਅਸੀਂ ਦੇਖਿਆ ਵੀ ਅਜੇ ਤਾਂ ਨੋਮੀਨੇਟਡ ਕਮੇਟੀਆਂ ਹੀ ਬਣੀਆਂ ਨੇ। ਪਹਿਲਾਂ ਖੱਟੜ ਨੇ ਬਣਾਈ, ਫਿਰ ਹੁਣ ਬਣਾਈ, ਔਰ ਜਿੱਦਣ ਚੋਣ ਹੋਣੀ ਸੀ ਹਰਿਆਣਾ ਗੁਰਦੁਆਰਿਆਂ ਦੀ ਉਸ ਤੋਂ 2 ਦਿਨ ਪਹਿਲਾਂ ਉਹਨੂੰ ਪੋਸਟਪੋਨ ਕਰ ਦਿੱਤਾ ਗਿਆ। ਹੁਣ ਸਾਡੇ ਤੱਕ ਬੜੇ ਪੁਖਤਾ ਜਿਹੜੇ ਸਾਧਨ ਨੇ, ਸਾਡੇ ਸਰੋਤ ਨੇ ਹਰਿਆਣੇ 'ਚ, ਜਿਨ੍ਹਾਂ ਨੇ ਦੱਸਿਆ ਕਿ ਵੀ ਇਹ ਸਾਰੀ ਖੇਡ ਜਿਹੜੀ ਹੈ ਇਸ ਦੇ ਵਿੱਚ ਹਾਲਾਂ ਕਰਮਜੀਤ ਸਿੰਘ ਮਹੰਤ ਨੂੰ ਵੀ ਲਾਇਆ, ਪਹਿਲਾਂ ਦਾਦੂਵਾਲ ਵੀ ਲਿਆਂਦਾ, ਕੋਈ ਹੋਰ ਵੀ ਹੁਣ ਕਹਿਣ ਨੂੰ ਸ਼ਾਇਦ ਭੁਪਿੰਦਰ ਸਿੰਘ ਅਸੰਧ ਹਰਿਆਣਾ ਕਮੇਟੀ ਦਾ ਪ੍ਰਧਾਨ ਬਣਾਇਆ ਹੋਇਆ, ਉਹ ਸਭ ਨੋਮੀਨੇਟਡ। ਪਰ ਅਸਲ ਤਾਕਤ ਜਿਹੜੀ ਹੈ ਉਹ ਰਮਣੀਕ ਮਾਨ ਨਾਂ ਦੇ ਇਸ RSS ਦੇ ਜਮੂਰੇ ਦੇ ਕੋਲ ਹੈ। ਔਰ ਇਸੇ ਹੀ RSS ਦੇ ਜਮੂਰੇ ਨੇ ਅਸੀਂ ਮੈਂਸ਼ਨ ਕੀਤਾ ਸੀ ਕਿ ਹਰਿਆਣੇ ਦੇ ਗੁਰਦੁਆਰਿਆਂ ਨੂੰ ਹਦਾਇਤ ਕੀਤੀ ਹੈ ਕਿ ਭਾਈ ਤੁਸੀਂ ਬਿਲਕੁਲ ਵੀ ਜਿਹੜਾ ਉਹ ਇੱਧਰ ਇਹਨਾਂ ਨੂੰ ਕੋਈ ਰਸਦ ਨਹੀਂ ਦੇਣੀ ਕਿਸਾਨਾਂ ਨੂੰ ਔਰ ਕਿਸੇ ਪਾਸਿਓਂ ਵੀ। ਔਰ ਇਸ ਦੇ ਨਾਲ ਨਾਲ ਹੁਣ ਜੋ ਸਾਹਮਣੇ ਆਇਆ ਹੈ ਉਹ ਤਾਂ ਬਿਲਕੁਲ ਹੀ ਸ਼ਰਮ ਦੇਣ ਵਾਲਾ ਹੈ ਕਿ ਕਿਵੇਂ ਉਸ ਨੇ ਰਮਣੀਕ ਮਾਨ ਨੇ ਦੋਵੇਂ ਹੀ ਇਤਿਹਾਸਕ ਗੁਰਦੁਆਰੇ ਜਿਹੜੇ ਅੰਬਾਲੇ 'ਚ ਨੇ, ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਔਰ ਗੁਰਦੁਆਰਾ ਪੰਜੋਖਰਾ ਸਾਹਿਬ, ਉਹਨਾਂ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਕਹਿ ਕੇ, ਹਾਲਾਂਕਿ ਕਮੇਟੀ ਦਾ ਪ੍ਰਧਾਨ ਅਸੰਧ ਕਹਿ ਰਿਹਾ ਜੀ ਮੈਨੂੰ ਨਹੀਂ ਪਤਾ, ਅਸੀਂ ਮੈਨੇਜਰ ਸਸਪੈਂਡ ਕਰਤਾ ਹੈ, ਅਸੀਂ ਫਲਾਣਾ ਕਰਤਾ ਹੈ, ਕਿ ਭਾਈ ਇਹਨਾਂ ਨੂੰ CRPF ਔਰ ਹਰਿਆਣਾ ਪੁਲਿਸ ਦੇ ਬੰਦਿਆਂ ਨੂੰ ਰਹਿਣ ਦੇ ਲਈ ਜਿਹੜਾ ਕਮਰੇ ਦਿਓ। ਕਿੰਨੇ ਕਮਰੇ ਨੇ, ਕਿੰਨੇ ਨੇ ਲਿਖਣੇ 'ਚ ਕੋਈ ਸ਼ੱਕ ਨਹੀਂ ਹੈ। ਵੀ ਸ਼ਾਇਦ ਸਿੱਖਾਂ ਦੇ ਇਤਿਹਾਸ 'ਚ ਪਹਿਲੀ ਵਾਰ ਹੋਏਗਾ ਕਿ ਜਿਹੜਾ ਨੇ ਸਿੱਖਾਂ ਨੂੰ ਮਾਰਨਾ, ਸਿੱਖ ਕਿਸਾਨਾਂ ਦੇ ਉੱਤੇ ਜ਼ਬਰ ਕਰਨ ਦੇ ਲਈ ਲਿਆਂਦਾ ਗਿਆ, ਔਰ ਜੋ ਹਰਿਆਣੇ ਦੇ ਔਰ ਪੈਰਾਮਿਲਟਰੀ ਦਸਤਿਆਂ ਨੇ ਕੀਤਾ ਸ਼ੰਭੂ ਬਾਰਡਰ ਤੇ ਜਾਂ ਖਨੌਰੀ ਬਾਰਡਰ ਤੇ, ਸਾਹਮਣੇ ਕਿ ਭਾਈ ਉਹਨਾਂ ਨੂੰ ਹੀ ਸਿੱਖ ਗੁਰਦੁਆਰਿਆਂ 'ਚ ਲੰਗਰ, ਉੱਥੇ ਰਿਹਾਇਸ਼ ਦਾ ਪ੍ਰਬੰਧ, ਆਪਣਿਆਂ ਦੇ ਲਈ ਇਹ ਹਦਾਇਤ ਕਿ ਵੀ ਉੱਥੋਂ ਮਦਦ ਜਾ ਨਹੀਂ ਸਕਦੀ। ਔਰ ਇਹ ਅਸੀਂ ਸਮਝਦੇ ਹਾਂ ਵੀ ਅਜੇ ਤੱਕ ਸਿੱਖੀ ਗੈਰਤ ਅਣਖ ਬਾਕੀ ਹੈ ਕਿ ਕਿਵੇਂ ਸਿੱਖ ਨੌਜਵਾਨਾਂ ਨੇ ਫਿਰ ਜਿਹੜਾ ਉਹ ਪੂਰਾ ਬੋਤਾ ਸਿੰਘ ਗਰਜਾ ਸਿੰਘ ਵਾਲਾ ਛਾਪਾ ਮਾਰ, ਜਾਂ ਜਿਹੜਾ ਕਿਸੇ ਵੇਲੇ ਅਕਾਲੀ ਮੋਰਚਿਆਂ ਵੇਲੇ ਜਿਨ੍ਹਾਂ ਨੂੰ ਡੁਡਲੀ ਜੱਥੇ ਕਹਿੰਦੇ ਸੀ, ਉਹ ਚੱਕਰਵਰਤੀ ਡੁਡਲੀ, ਉਹਨਾਂ ਨੇ ਛਾਪਾ ਮਾਰ ਕੇ ਜਾ ਕੇ ਜਦੋਂ ਰੰਗੇ ਹੱਥੀਂ ਫੜੇ ਕਿ ਜਵਾਨ ਤੰਬਾਕੂ ਨੋਸ਼ੀ ਵੀ ਕਰ ਰਹੇ ਨੇ, ਸ਼ਰਾਬ ਦੀਆਂ ਬੋਤਲਾਂ ਵੀ ਨੇ ਔਰ ਡਰੱਗਸ ਵੀ ਉਹਨਾਂ ਤੋਂ ਮਿਲੀਆਂ, ਔਰ ਫਿਰ ਉੱਥੋਂ ਧੱਕ ਕੇ ਜਦੋਂ ਉਹ ਬਾਹਰ ਕੱਢੇ ਤੇ ਹੁਣ ਉਹਨਾਂ ਦਾ ਪ੍ਰਧਾਨ ਵੀ ਭੁਪਿੰਦਰ ਸਿੰਘ ਅਸੰਧ ਆ ਕੇ
ਮੀਡੀਆ ਨੂੰ ਕਹਿ ਰਿਹਾ ਜੀ ਮੈਨੇਜਰ ਨੇ ਆਪਣੀ ਮਰਜ਼ੀ ਨਾਲ ਉਹਨੂੰ ਲੋਕਲ SHO ਨੇ ਕਿਹਾ, ਉਹ ਕਹਿ ਰਿਹਾ ਲੋਕਲ SHO ਨੇ ਕਿਹਾ ਕਿ ਜੀ ਇਹਨਾਂ ਨੂੰ ਰੱਖੋ, ਅਸੀਂ ਕਿ ਸਸਪੈਂਡ ਕਰਤਾ ਹੈ, ਕਮੇਟੀ ਬਣਾਤੀ ਹੈ, 5 ਦਿਨਾਂ ਦੇ ਵਿੱਚ ਉਹ ਰਿਪੋਰਟ ਦੇਗੀ। ਪਰ ਉਹਨਾਂ ਚੋਂ ਕਿਸੇ ਦੀ ਇਹ ਕਹਿਣ ਦੀ ਹਿੰਮਤ ਨਹੀਂ ਹੋ ਰਹੀ ਕਿ ਇਹ ਜਿਹੜਾ ਰਮਣੀਕ ਮਾਨ ਨਾਂ ਦਾ ਜਮੂਰਾ ਹੈ, ਜਿਹਨੇ ਜਿਵੇਂ ਕਿਸੇ ਜ਼ਮਾਨੇ 'ਚ ਜਦੋਂ ਇੰਦਰਾ ਏਸ਼ੀਆਡ 82 ਗੇਮਸ ਦਿੱਲੀ 'ਚ ਹੋ ਰਹੀਆਂ ਸੀ ਔਰ ਅਕਾਲੀਆਂ ਨੇ ਐਲਾਨ ਕੀਤਾ ਸੀ ਵੀ ਅਸੀਂ ਉੱਥੇ ਜਾ ਕੇ ਪ੍ਰੋਟੈਸਟ ਕਰਾਂਗੇ, ਔਰ ਇੰਦਰਾ ਗਾਂਧੀ ਉਸ ਸਟੇਜ ਦੇ ਉੱਤੇ ਆਲਮੋਸਟ ਕਹਿੰਦੇ ਨੇ ਕਿ ਭਾਈ ਉਹਨੂੰ, ਕਿਉਂਕਿ ਉਹ ਬਹੁਤ ਵੱਡੀ ਇਵੈਂਟ ਸੀ ਔਰ ਉਹਨਾਂ ਨੂੰ ਲੱਗਦਾ ਸੀ ਕਿ ਵੀ ਇੰਡੀਆ ਦਾ ਰੈਪੂਟੇਸ਼ਨ ਦਾ ਤੇ ਹੋਏਗਾ, ਉਹ ਮੰਗਾਂ ਮੰਨਣ ਲਈ ਤਿਆਰ ਸੀ ਕਿ ਭਜਨਾ ਜਿਹੜਾ ਬਿਸ਼ਨੋਈ ਹਰਿਆਣੇ ਦਾ ਚੀਫ ਮਿਨਿਸਟਰ, ਉਹਨੇ ਕਿਹਾ ਕਿ ਮੈਡਮ ਫਿਕਰ ਨਾ ਕਰੋ, ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ, ਮੈਂ ਇੱਕ ਵੀ ਸਿੱਖ ਨੂੰ, ਜਿਹੜਾ ਸਿੱਖ ਤਾਂ ਦੂਰ ਪੰਜਾਬੀ ਨੂੰ ਵੀ ਹਰਿਆਣੇ ਦੀਆਂ ਹੱਦਾਂ ਚੋਂ ਜਿਹੜਾ ਉਹ ਦਿੱਲੀ ਤੱਕ ਨਹੀਂ ਪਹੁੰਚਣ ਦਿਆਂਗਾ। ਔਰ ਉਸ ਪੀਰੀਅਡ 'ਚ ਏਸ਼ੀਆਡ 82 ਦੇ ਦੌਰਾਨ ਫਿਰ ਕੀ ਹੋਇਆ, ਜਿਹੜੇ ਹਰਿਆਣਵੀ ਉਹ ਪੁਲਿਸ ਨੇ ਕਿਵੇਂ ਈਵਨ ਸਿੱਖ ਕਾਂਗਰਸ ਦੇ ਹੀ ਮੈਂਬਰ ਪਾਰਲੀਮੈਂਟ, ਬੀਬੀਆਂ, ਜਵਾਨ, ਰਿਟਾਇਰਡ ਫੌਜੀ ਅਫਸਰ, ਜਰਨਲ, ਕਰਨਲ, ਜਿਹੜੇ ਖੇਡਾਂ ਦੇਖਣ ਦੇ ਲਈ ਆਪਣੀਆਂ ਗੱਡੀਆਂ 'ਚ ਕਈ ਯੂਨੀਫਾਰਮ ਦੇ ਵਿੱਚ ਸਵਾਰ ਹੋ ਕੇ ਹਰਿਆਣੇ 'ਚ ਜਿਉਂ ਹੀ ਸ਼ੰਭੂ ਕ੍ਰਾਸ ਕਰਦੇ ਸੀ, ਰੋਕ ਕੇ ਉਹਨਾਂ ਨੂੰ ਬੇਇੱਜ਼ਤ ਕਰਕੇ, ਬਾਹਰ ਕੱਢ ਕੇ, ਗਾਲੀ ਗਲੋਚ ਕਰਕੇ ਵਾਪਸ ਭੇਜ ਦਿੱਤਾ ਜਾਂਦਾ ਸੀ। ਮੈਂ ਉਹਦਾ ਇੱਕ ਵਾਕਿਆ ਪਹਿਲਾਂ ਵੀ ਸੁਣਾਇਆ, ਪਰ ਕਿਉਂਕਿ ਇਸ ਰੈਲੇਵੈਂਸ 'ਚ, ਇਸ ਕੌਨਟੈਕਸਟ ਦੇ ਵਿੱਚ ਜੋ ਅੱਜ ਦੁਬਾਰਾ ਜੰਗ ਹਿੰਦ ਪੰਜਾਬ ਵਾਲਾ ਮਾਹੌਲ ਇਹਨਾਂ ਨੇ ਸਿਰਜਿਆ ਹੋਇਆ ਕਿ ਇੱਕ ਸਾਡੇ ਖਾਲਿਸਤਾਨੀ ਐਕਟਿਵਿਸਟ ਨੇ ਦੱਸਿਆ ਵੀ 80s ਦੇ ਵਿੱਚ ਅਸੀਂ ਜਿਹੜਾ ਉਹ ਸੈਮੀਨਾਰ ਕਰਵਾਉਂਦੇ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ, ਔਰ ਉਹਦੇ ਲਈ ਥੋੜ੍ਹੇ ਬਹੁਤ ਖਰਚਾ ਹੁੰਦਾ ਸੀ, ਜਿਹਨਾਂ ਨੂੰ ਬਾਹਰੋਂ ਸੱਦਿਆ ਕਿਸੇ ਨੂੰ ਜਾਂ ਕਿ ਟਿਕਟ ਦੇਣੀ ਹੈ, ਤੇ ਉਹ ਕਹਿੰਦਾ ਕਿ ਜੀ ਇੱਕ ਅੱਛੇ ਸਿੱਖ ਫੌਜੀ ਅਫਸਰ, ਸ਼ਾਇਦ ਬ੍ਰਿਗੇਡੀਅਰ ਸੀ, ਦੂਜਾ ਉਹਦੀ ਕੋਠੀ ਨਾਲ ਲੱਗਦੀ ਸੀ, ਔਰ ਉਹਦੇ ਕੋਲ ਅਸੀਂ ਗਏ ਕਿ ਜੀ ਦੇਖੋ ਅਸੀਂ ਇਹ ਕਰਵਾ ਰਹੇ ਹਾਂ ਤੇ ਸਾਡੀ ਮਦਦ ਕਰੋ। ਤੇ ਕਹਿੰਦੇ ਉਹਨੇ ਕਿਹਾ ਕਿ ਵੀ ਤੁਸੀਂ ਕੀ ਗੱਲ ਕਰ ਰਹੇ ਹੋ, ਕਿਹੜਾ ਸਾਡੇ ਨਾਲ ਵਿਤਕਰਾ ਹੋ ਰਿਹਾ, ਮੇਰਾ ਇੱਕ ਲੜਕਾ ਕਰਨਲ ਹੈ, ਇੱਕ ਮੇਜਰ ਹੈ, ਮੈਂ ਬ੍ਰਿਗੇਡੀਅਰ ਰਿਟਾਇਰ ਹੋਇਆ, ਮੈਂ ਪ੍ਰਾਊਡ ਅਫਸਰ ਹੈ, ਕੁਛ ਨਹੀਂ ਹੋ ਰਿਹਾ, ਨਿਕਲੋ ਬਾਹਰ ਮੇਰੀ ਕੋਠੀ 'ਚ। ਔਰ ਫਿਰ ਏਸ਼ੀਆਡ 82 ਆ ਗਿਆ, ਇਹ ਸ਼ਾਇਦ 81 ਦੀ ਗੱਲ ਹੋਏਗੀ, ਤੇ ਇਹ ਬ੍ਰਿਗੇਡੀਅਰ ਸਾਹਿਬ ਵੀ ਬੜੇ ਸੱਜ ਤੱਜ ਕੇ ਤਿਆਰ ਬਿਆਰ ਹੋ ਕੇ ਦਿੱਲੀ ਨੂੰ ਚੱਲੇ, ਔਰ ਜਿਉਂ ਹੀ ਸ਼ੰਭੂ ਕ੍ਰਾਸ ਕੀਤਾ, ਇੱਕ ਲੰਮ ਤੜੰਗੇ ਹਰਿਆਣਵੀ ਜਾਟ ਪੁਲਸੀਏ ਨੇ ਰੋਕਿਆ, ਤੇ ਉਸਨੇ ਆਪਣਾ ਯੂਨੀਫਾਰਮ ਵੀ ਪਾਈ ਹੋਈ ਸੀ, ਉਹਨੇ ਆਪਣਾ ਬ੍ਰਿਗੇਡੀਅਰ ਦਾ ਉਹ ਕਾਰਡ ਕੱਢਿਆ, ਉਹਨੂੰ ਦਿਖਾਉਣ ਲੱਗਾ, ਤੇ ਉਹ ਜਾਟ ਉਹਨੂੰ ਕਹਿੰਦਾ ਇਹ ਗੱਤੋ ਸਾਨਾ ਦੇ ਖਾਲ ਮੁਝਕੋ ਨਿਕਲ ਕਾਰ ਮਸ। ਹੁਣ ਉਹਨੂੰ ਇਹ ਲੱਗਾ ਕਿ ਵੀ ਇਹ ਕੀ, ਉਹਨੇ ਫਿਰ ਔਰ ਉਵੇਂ ਹੀ ਉਹਨੂੰ ਜਦੋਂ ਬੇਇੱਜ਼ਤ ਕਰਕੇ ਉੱਥੋਂ ਮੋੜਿਆ, ਤੇ ਉਹਨੇ ਫਿਰ ਉਹਨਾਂ ਸਿੰਘਾਂ ਤੱਕ ਸੁਨੇਹਾ ਪਹੁੰਚਾਇਆ ਵੀ ਨਹੀਂ ਨਹੀਂ ਵਾਕਈ ਸਾਡੇ ਨਾਲ ਬਹੁਤ ਵਿਤਕਰਾ ਹੁੰਦਾ, ਤੁਸੀਂ ਆ ਕੇ ਹੁਣ ਮੇਰੀ ਕੰਟਰੀਬਿਊਸ਼ਨ ਵੀ ਲੈ ਜਾਓ। ਔਰ ਇਹੀ ਕਾਰਨ ਸੀ ਕਿ ਏਸ਼ੀਆਡ 82 ਨੇ ਹੀ ਇੰਨੀ ਵੱਡੀ ਤਬਦੀਲੀ ਲਿਆਂਦੀ ਸੀ ਕਿ ਉਸ ਤੋਂ ਬਾਅਦ ਜਦੋਂ ਧਰਮ ਯੁੱਧ ਮੋਰਚੇ ਦੇ ਦੌਰਾਨ ਸੰਤ ਭਿੰਡਰਾਂ ਵਾਲਿਆਂ ਨੇ ਸਾਬਕਾ ਫੌਜੀਆਂ ਦਾ ਇੱਕ ਇਕੱਠ ਸੱਦਿਆ, ਤੇ 10,000 ਤੋਂ ਜ਼ਿਆਦਾ ਸਾਬਕਾ ਫੌਜੀ, ਜਿਨ੍ਹਾਂ ਦੇ ਵਿੱਚ ਕਿੰਨੇ ਲੈਫਟੀਨੈਂਟ ਜਨਰਲ, ਕਿੰਨੇ ਮੇਜਰ ਜਨਰਲ, ਕਿੰਨੇ ਬ੍ਰਿਗੇਡੀਅਰ, ਕਿੰਨੇ ਕਰਨਲ, ਕਿੰਨੇ ਮੇਜਰ, ਕਿੰਨੇ ਕੈਪਟਨ, ਕਿੰਨੇ ਲੈਫਟੈਨ ਤੇ ਕਿੰਨੇ ਹੀ ਜਵਾਨ, ਉਹ ਉਹਦੇ 'ਚ ਆਏ। ਜੇ ਧਰਮ ਯੁੱਧ ਮੋਰਚੇ ਦਾ ਸਭ ਤੋਂ ਕੋਈ ਖਤਰਨਾਕ ਪਲ ਇੰਡੀਅਨ ਗੌਰਮੈਂਟ ਦੇ ਲਈ ਸੀ ਤੇ ਉਹ ਇਕੱਠ ਸੀ ਕਿ ਭਾਈ ਇਹ ਸਾਨੂੰ ਵੀ ਲੱਗਾ ਕਿ ਵੀ ਇਹ ਲੜਨਗੇ। ਔਰ ਇਕੱਲਾ ਇਹੀ ਨਹੀਂ, ਜਿਹੜਾ ਇੱਕ ਮਤਾ ਉਹਨਾਂ ਦੇ ਫੌਜੀਆਂ ਦੇ ਇਕੱਠ ਨੇ ਪਾਸ ਕੀਤਾ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਓ, ਇਹ ਉਸ 10,000 ਦੇ ਇਕੱਠ ਦਾ ਮਤਾ ਸੀ। ਹਾਲਾਂ ਇਹ ਖਬਰ ਮੀਡੀਆ ਦੇ ਉੱਤੇ ਉਹਨਾਂ ਦਾ ਕੰਟਰੋਲ ਸੀ, ਉਹਨਾਂ ਨੇ ਲੱਗਣ ਨਹੀਂ ਦਿੱਤੀ। ਹਾਲਾਂ ਉਦੋਂ ਕਿਉਂਕਿ ਜਥੇਦਾਰ ਗੁਰਦਿਆਲ ਸਿੰਘ ਜਨੋਆ ਚੜਾਈ ਕਰ ਚੁੱਕੇ ਸੀ ਜਥੇਦਾਰ ਦੇ ਤੌਰ ਤੇ, ਗਿਆਨੀ ਕਿਰਪਾਲ ਸਿੰਘ ਹੈਡ ਗ੍ਰੰਥੀ ਸੀ ਦਰਬਾਰ ਸਾਹਿਬ ਦਾ, ਉਹ ਐਕਟਿੰਗ ਕਰ ਰਿਹਾ ਸੀ ਜਥੇਦਾਰ, ਉਹਨੂੰ ਬਣਾਇਆ ਹੋਇਆ ਸੀ ਕਿ ਆਫੀਸ਼ੀਏਟਿੰਗ ਜਥੇਦਾਰ ਹੈ, ਉਹ ਹੈਡ ਗ੍ਰੰਥੀ ਸੀ। ਪਰ ਜਿਉਂ ਹੀ ਉਹਨਾਂ ਸਾਬਕਾ ਫੌਜੀਆਂ ਨੇ ਮਤਾ ਕੀਤਾ, ਅਗਲੇ ਦਿਨ ਦੀਆਂ ਖਬਰਾਂ 'ਚ ਉਹ ਤਾਂ ਕਿਸੇ ਖੂੰਜੇ 'ਚ ਲੱਗੀ ਸੀ ਖਬਰ ਕਿ ਨਹੀਂ, ਪ੍ਰੋਮੀਨੈਂਟਲੀ ਇਹ ਸੀ ਕਿ ਗਿਆਨੀ ਕਿਰਪਾਲ ਸਿੰਘ ਨੂੰ ਜਿਹੜਾ ਉਹ ਅਕਾਲ ਤਖਤ ਦਾ ਜਥੇਦਾਰ ਥਾਪ ਦਿੱਤਾ ਗਿਆ, ਔਰ ਗਿਆਨੀ ਸਾਹਿਬ ਸਿੰਘ ਚਮਕ ਜਿਹੜਾ ਉਹਨੂੰ ਹੈਡ ਗ੍ਰੰਥੀ ਬਣਾ ਦਿੱਤਾ ਗਿਆ। ਯਾਨੀ 24 ਘੰਟੇ ਦੇ ਵਿੱਚ ਜਥੇਦਾਰ ਉਹਨਾਂ ਨੇ ਲਾਤਾ। ਉਹੀ ਕਿਰਪਾਲ ਸਿੰਘ ਜਿਹੜਾ ਜੂਨ 84 ਦੇ ਫਿਰ ਫੌਜੀ ਹਮਲੇ ਵੇਲੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਖਲੋ ਕੇ ਫੌਜੀਆਂ ਦੀ ਦਿੱਤੀ ਜਿਹੜੀ ਇਹ ਲਿਖਤ ਹੈ ਉਹਨੂੰ ਪੜ੍ਹ ਰਿਹਾ ਕਿ ਸਾਧ ਸੰਗਤ ਜੀ ਫਿਕਰ ਨਾ ਕਰੋ,
ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ। ਹੁਣ ਇਹ ਮੈਂ ਵੇਰਵਾ ਇਸ ਲਈ ਦਿੱਤਾ ਹੈ ਕਿ ਇਹ ਨਹੀਂ ਹੈ ਵੀ ਅੱਜ ਇਹ ਬਾਰਡਰ ਇਵੇਂ ਸੀਲ ਕੀਤੇ ਗਏ ਨੇ ਜਾਂ ਜੰਗ ਹਿੰਦ ਪੰਜਾਬ, ਉਦੋਂ ਵੀ ਜਿਸ ਲੈਵਲ ਦੀ ਹਿਊਮਿਲੇਸ਼ਨ ਹੋਈ ਸੀ ਔਰ ਭਜਨ ਲਾਲ ਨੇ ਹਿੱਕ ਤਾਣ ਕੇ ਜ਼ਿੰਮੇਵਾਰੀ ਲਈ ਸੀ ਇੰਦਰਾ ਗਾਂਧੀ ਤੋਂ ਕਿ ਫਿਕਰ ਨਾ ਕਰੋ, ਮੈਂ ਕਿਸੇ ਸਿੱਖ ਨੂੰ ਵੀ ਨਹੀਂ ਲੰਘਣ ਦਿੰਦਾ। ਅੱਜ ਬੇਸ਼ੱਕ ਮਨੋਹਰ ਲਾਲ ਖੱਟੜ ਜਿਹੜਾ ਹੈ ਉਹਦਾ ਹੁਣ ਮੈਂ ਲਫ਼ਜ਼ ਕਹਿਣਾ ਨਹੀਂ ਚਾਹੁੰਦਾ, ਪਰ ਮੈਂ ਚਲੋ ਨਹੀਂ ਕਹਿੰਦਾ ਕਿਉਂਕਿ ਕਈ ਚੀਜ਼ਾਂ ਬਦ ਅਖਲਾਕੀ ਨਾਲ ਫਿਰ ਜੁੜ ਜਾਂਦੀਆਂ ਨੇ। ਜੋ ਰਿਲੇਸ਼ਨਸ਼ਿਪ ਇਹਦੀ ਮੋਦੀ ਔਰ ਖੱਟੜ ਦੀ ਹੈ, ਉਹ ਜਿਹੜੇ ਅੰਦਰੂਨੀ ਇਹਨਾਂ ਦੇ ਦਾਇਰਾਕਾਰ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ। ਇਹ RSS ਦੇ ਜਿਹੜੇ ਦੋਵੇਂ ਪ੍ਰਚਾਰਕ ਜਦੋਂ ਰਹੇ ਨੇ ਇੱਕੋ ਕਮਰੇ 'ਚ ਹੀ ਰਹਿੰਦੇ ਰਹੇ ਨੇ। ਲੇਕਿਨ ਮਨੋਹਰ ਲਾਲ ਖੱਟੜ ਦੇ ਅੱਗੇ ਜਿਹੜਾ ਇਹਨੇ ਹਿੱਕ ਤਾਣ ਕੇ ਰਮਣੀਕ ਮਾਨ ਜਿਹੜਾ ਇਸ ਵੇਲੇ ਉਹਦੀ ਜਿਹੜੀ ਹੈ ਉਹ ਮੁੱਛ ਦਾ ਵਾਲ ਬਣਿਆ ਹੋਇਆ, ਉਹਨੇ ਕਿਹਾ ਕਿ ਜੀ ਤੁਸੀਂ ਫਿਕਰ ਨਾ ਕਰੋ, ਕੋਈ ਕਿਸਾਨ ਤੇ ਕੀ ਕੋਈ ਸਿੱਖ ਵੀ ਜਿਹੜਾ ਕਿਸਾਨਾਂ ਦਾ ਹਮਦਰਦ ਹੈ ਮੈਂ ਹਰਿਆਣੇ ਚੋਂ ਨਹੀਂ ਲੰਘਣ ਦੇਣਾ। ਔਰ ਇਹ ਸਾਰਾ ਇਸੇ ਦਾ ਹੀ ਹਿੱਸਾ ਹੈ ਜੋ ਅੰਦਾਜ਼, ਕਿਉਂਕਿ ਕੰਮ ਤਾਂ ਅਲਟੀਮੇਟਲੀ ਏਜੰਸੀਆਂ ਦਾ ਹੁੰਦਾ। ਇਹ ਨਹੀਂ ਹੈ ਵੀ ਰਮਣੀਕ ਮਾਨ ਨੂੰ ਉਹਨਾਂ ਨੇ ਕੋਈ ਪਲਾਟੂਨ ਦੇ ਦਿੱਤੀ ਹੈ ਜਾਂ ਕੋਈ ਦੂਜਾ, ਲੇਕਿਨ ਇਸ ਕਿਸਮ ਦੇ ਲੋਕਾਂ ਨੂੰ ਸਿੱਖ ਚਿਹਰੇ ਨੂੰ ਅੱਗੇ ਲਾਇਆ ਹੋਇਆ, ਜਿਵੇਂ ਮਨਜਿੰਦਰ ਸਰਸਾ ਦਿੱਲੀ ਦੇ ਸਿੱਖਾਂ ਦੀ ਆਵਾਜ਼ ਨਹੀਂ ਬਣਿਆ ਹੋਇਆ, ਉਹ ਆਪਣੇ ਆਪ ਨੂੰ ਆਲਮੀ ਸਿੱਖਾਂ ਦੀ ਆਵਾਜ਼ ਬਣਾਉਂਦਾ। ਇਵੇਂ ਹੀ ਇਹ ਰਮਣੀਕ ਮਾਨ ਜਿਹੜਾ ਹੈ ਇਸ ਦਾ ਵਰਤਾਰਾ ਵੀ ਇਸ ਲੈਵਲ ਦੇ ਉੱਤੇ ਹੈ। ਔਰ ਇਹ ਜੋ ਕੁਝ ਚੱਲ ਰਿਹਾ ਇਹ ਦੱਸ ਰਿਹਾ ਹੈ ਕਿ ਭਾਈ ਕਿਵੇਂ ਉੱਥੇ ਗੁਰਦੁਆਰਿਆਂ ਦੇ ਵਿੱਚ ਜੋ ਚੱਲ ਰਿਹਾ। ਔਰ ਚੰਗੀ ਗੱਲ ਹੈ ਕਿ ਜਿਉਂ ਹੀ ਇਹ ਗੱਲ ਸਾਹਮਣੇ ਆਈ ਕਿ ਭਾਈ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਔਰ ਪੰਜੋਖਰਾ ਸਾਹਿਬ 'ਚ ਹੋਇਆ, ਇਸ ਦੇ ਉੱਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਟਿੱਪਣੀ ਮੈਂ ਪਹਿਲਾਂ ਦੇਖੀ, ਔਰ ਹੁਣ ਫੁੱਲ ਫਲੈਜਡ ਜਿਹੜੀ ਹੈ ਇਸ ਦੇ ਉੱਤੇ ਅਪੀਲ ਔਰ ਹਰਿਆਣਾ ਕਮੇਟੀ ਨੂੰ ਦੋਸ਼ੀ ਦੱਸਣ ਦੀ ਗੱਲ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਉਹਨਾਂ ਦੀ ਸਟੇਟਮੈਂਟ ਹੈ। ਔਰ ਈਵਨ ਜਿਹੜਾ ਇੰਗਲਿਸ਼ ਮੀਡੀਆ ਹੈ ਉਹ ਵੀ ਨੋਟਿਸ ਲੈਣ 'ਤੇ ਮਜਬੂਰ ਹੋਇਆ ਹੈ। ਔਰ ਡਾਇਰੈਕਟਲੀ ਉਹਨਾਂ ਨੇ ਅਕਾਲ ਤਖਤ ਨੇ ਕਿਹਾ ਐਵਿਕਟ ਸਿਕਿਉਰਿਟੀ ਮੈਨ ਫਰੋਮ ਹਰਿਆਣਾ ਗੁਰਦੁਆਰਾ ਹਿੰਦਸ, ਅਕਾਲ ਤਖਤ ਟੈਲਸ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਕੱਢੋ ਇਹਨਾਂ ਨੂੰ ਬਾਹਰ ਸਿਕਿਉਰਿਟੀ ਦਸਤਿਆਂ ਨੂੰ। ਔਰ ਇਹ ਉਹਨਾਂ ਦੀ ਹੈ ਕਿ ਟੇਕਿੰਗ ਏ ਸੀਰੀਅਸ ਨੋਟਿਸ of the alleged violation of Rahat Maryada on Gurdwara premises in Haryana, Akal Takht has directed the Haryana Sikh Gurdwara Management Committee to evict the police and paramilitary forces who have been accommodated in inns in view of the farmers' agitation. ਕਿਸਾਨਾਂ ਲਈ ਬੰਦ, ਉੱਥੋਂ ਲੰਗਰ ਵੀ ਨਹੀਂ ਜਾ ਸਕਦਾ। ਇਹ ਹਦਾਇਤਾਂ ਹੈ ਰਮਣੀਕ ਮਾਨ ਰਾਹੀਂ ਜਿਹੜਾ ਉਹ ਇੰਨਾ ਕੁ ਪਾਵਰਫੁਲ ਹੈ, ਜਨਰਲ ਸੈਕਟਰੀ ਲਾਇਆ ਉਹਨੂੰ ਹਰਿਆਣਾ ਕਮੇਟੀ ਦਾ, ਕਿ ਪ੍ਰਧਾਨ ਜਿਹੜਾ ਅੱਜ ਮੀਡੀਆ ਦੇ ਸਾਹਮਣੇ ਬੜਾ ਉਹ ਗਊ ਜਿਹਾ ਹੀ ਬਣਿਆ ਹੋਇਆ ਕਹਿ ਰਿਹਾ ਜੀ ਨਹੀਂ ਇਹ ਮੈਨੇਜਰ ਨੂੰ SHO ਨੇ ਕਿਹਾ। ਕਿਹੜਾ ਮੈਨੇਜਰ ਹੈ ਗੁਰਦੁਆਰੇ ਦਾ ਜਿਹੜਾ ਕਿਸੇ SHO ਦੇ ਕਹਿਣ 'ਤੇ ਕਹੇਗਾ ਕਿ ਪੁਲਿਸ ਔਰ ਫੌਜੀ ਸਿਕਿਉਰਿਟੀ ਦਸਤੇ ਆ ਕੇ ਰਹਿਣ? ਇਹ ਉਹਦਾ ਰਮਣੀਕ ਮਾਨ ਦਾ ਉਹਨੇ ਕਿਹਾ ਕਿ ਜੀ ਇਹ ਦੋਨੋਂ ਤਰ੍ਹਾਂ ਸੀ। ਉਹਨਾਂ ਨੂੰ ਉੱਥੇ ਰੱਖਣ ਦਾ ਮਤਲਬ ਸੀ ਇੱਕ ਤਾਂ ਵੈਸੇ ਹੀ ਫੀਅਰ ਵੀ ਗੁਰਦੁਆਰੇ 'ਚੋਂ ਕੋਈ ਰਸਦ ਜਾਂ ਕੋਈ ਲੰਗਰ ਨਹੀਂ ਜਾਏਗਾ, ਤੇ ਦੂਸਰਾ ਗੁਰਦੁਆਰਿਆਂ ਦੇ ਉੱਤੇ ਸਿੱਧਾ ਕਬਜ਼ਾ। ਜਦੋਂ ਅਸੀਂ ਕਹਿੰਦੇ ਹਾਂ ਵੀ ਸਿੱਧੇ ਤੌਰ 'ਤੇ ਕਾਬਜ਼ ਹੋ ਗਏ ਨੇ, ਬਹੁਤ ਸਾਰਿਆਂ ਨੂੰ ਯਾਦ ਹੋਏਗਾ ਕਿ ਜਦੋਂ ਕੋਵਿਡ-19 ਦੇ ਦੌਰਾਨ ਇਹ ਚੱਲ ਰਿਹਾ ਸੀ, ਹਾਲਾਂਕਿ ਸਿੱਖ ਜਥੇਬੰਦੀਆਂ ਖਾਲਸਾ ਏਡ ਜਾਂ ਯੂਨਾਈਟਿਡ ਸਿੱਖਸ ਦਿੱਲੀ ਤੋਂ ਲੈ ਕੇ ਭਾਰਤ ਭਰ ਦੇ ਵਿੱਚ ਮਦਦ ਦੇ ਉੱਤੇ ਉਤਰੀ ਹੋਈ ਸੀ, ਆਕਸੀਜਨ ਦਾ ਵੀ ਲੰਗਰ ਲਾਇਆ ਹੋਇਆ ਸੀ। ਉਦੋਂ ਮਨਜਿੰਦਰ ਸਰਸੇ ਦਾ ਇੱਕ ਬਿਆਨ ਸੀ ਕਿ ਜੀ ਤਖਤ ਸ੍ਰੀ ਹਜ਼ੂਰ ਸਾਹਿਬ 'ਚ ਇੰਨਾ ਸੋਨਾ ਪਿਆ ਹੈ, ਉੱਥੇ ਸੋਨਾ ਪਿਆ ਕੀ ਕਰਦਾ ਹੈ, ਅਸੀਂ ਇਹ ਅਪੀਲ ਕਰਾਂਗੇ ਕਿ ਭਾਈ ਉਸ ਦਾ ਹਸਪਤਾਲ ਬਣਾਏ ਜਾਣ ਔਰ ਤਾਂ ਕਿ ਲੋਕਾਂ ਨੂੰ ਰਾਹਤ ਮਿਲੇ। ਤੇ ਉਦੋਂ ਵੀ ਸਿਆਣਿਆਂ ਨੇ ਕਿਹਾ ਸੀ ਕਿ ਇਹਦੇ ਜਿੰਮੇ ਹੁਣੇ ਲਾਇਆ ਇਹਨਾਂ ਨੇ, ਨੈਕਸਟ ਜਿਹੜਾ ਦਿੱਲੀ ਕਮੇਟੀ ਦਾ ਇਹਦੇ ਰਾਹੀਂ ਕਾਬਜ਼ ਕਰ ਲਿਆ, ਇਹਨਾਂ ਨੇ ਤਖਤ ਹਜ਼ੂਰ ਸਾਹਿਬ ਬੋਰਡ ਤੇ ਕਬਜ਼ਾ ਕਰਨਾ ਹੈ, ਉੱਥੋਂ ਦੀ ਦੌਲਤ ਇਹਨਾਂ ਨੇ ਲੁੱਟਣੀ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਇਹ ਠੀਕ ਚੋਣਾਂ ਤੋਂ ਪਹਿਲੇ ਜਿਹੜਾ ਉਹ ਆਂਦਾ ਹੈ ਕਿ ਜੀ ਇਹ ਬਿੱਲ ਆ ਰਿਹਾ, ਸੋਧ ਬਿੱਲ ਦੇ ਥੱਲੇ 17 ਚੋਂ 12 ਮੈਂਬਰ ਉਹ ਨੋਮੀਨੇਟ ਕਰਨਗੇ। ਹੁਣ ਇਹੀ ਕੰਮ ਇਹ ਰਮਣੀਕ ਮਾਨ ਨੇ ਕਿਹਾ ਜੀ ਤੁਸੀਂ ਮੇਰੇ ਹਵਾਲੇ ਤਾਂ ਕਰੋ, ਮੈਂ ਇਹ ਸਿੱਖਾਂ ਨੂੰ ਸਿੱਧੇ ਕਰਦਾ, ਇਹਨਾਂ ਦੇ ਗੁਰਦੁਆਰੇ ਤੋਂ ਦੂਜੇ ਲੰਗਰ ਕੀ ਜਾਏਗਾ, ਪੁਲਿਸ ਨੂੰ ਔਰ ਸੁਰੱਖਿਆ ਦਸਤਿਆਂ ਨੂੰ ਇਹ ਲੰਗਰ ਖਵਾਉਣਗੇ ਤੇ ਮਾਰਨਗੇ ਜਾ ਕੇ ਸਿੱਖਾਂ ਨੂੰ ਹੀ ਆਪਣਿਆਂ ਨੂੰ। ਸੋ ਇਸ ਦੇ ਉੱਤੇ ਅਕਾਲ ਤਖਤ ਦੇ ਜਥੇਦਾਰ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਇਹ ਸ਼ਿਕਾਇਤਾਂ ਮਿਲੀਆਂ ਕਿ ਮੰਜੀ ਸਾਹਿਬ ਅੰਬਾਲਾ ਔਰ ਪੰਜੋਖਰਾ ਸਾਹਿਬ 'ਚ ਤੰਬਾਕੂ, ਅਲਕੋਹਲ ਔਰ ਇਹ ਡਰੱਗਸ ਦਾ ਇਸਤੇਮਾਲ ਇਹ ਸੁਰੱਖਿਆ ਦਸਤੇ ਕਰ ਰਹੇ ਨੇ ਔਰ ਇਹ ਜਿਹੜੀਆਂ ਨੇ ਨਾਕਾਬਲੇ ਬਰਦਾਸ਼ਤ ਹੈ। ਔਰ ਇਹ ਉਹਨਾਂ ਨੇ ਜਿਹੜਾ ਡਿਵੋਟੀਜ਼ ਨੇ ਉਹਨਾਂ ਤੋਂ ਰਿਕਵਰ ਵੀ ਕੀਤੇ ਨੇ ਤੰਬਾਕੂ ਦੇ ਪੈਕੇਟ ਔਰ ਸਿਗਰਟ ਔਰ ਦੂਸਰਾ
ਇਹ ਵਾਇਲੇਸ਼ਨ ਹੈ ਮਰਿਆਦਾ ਦੀ ਔਰ ਇਹਨੂੰ ਟੋਲਰੇਟ ਨਹੀਂ ਕੀਤਾ ਜਾ ਸਕਦਾ। ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਇਹ ਇਸੇ ਕਰਕੇ SGPC ਨੂੰ ਤੋੜਿਆ ਗਿਆ ਤਾਂ ਕਿ ਜਿਹੜਾ ਹੈ ਇਹਨਾਂ ਦਾ ਕਬਜ਼ਾ ਕਰਾਇਆ ਜਾ ਸਕੇ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਇੱਕ ਚੰਗੀ ਗੱਲ ਵੀ ਹੋਈ ਹੈ ਇਹਨੇ ਵੇ ਕਿ ਇਹ ਜਲਦੀ ਰਮਣੀਕ ਮਾਨ ਜਿਹੜਾ ਐਕਸਪੋਜ਼ ਹੋਇਆ, ਇਸ ਦੇ ਛਿੱਤਰ ਪਰੇਡ ਹੋਣੀ ਚਾਹੀਦੀ ਹੈ। ਖਾਲਸਾਈ ਪਰੰਪਰਾਵਾਂ ਮੁਤਾਬਕ ਇਸ ਕਿਸਮ ਦੇ ਜਿਹੜੇ ਏਜੰਟ ਨੇ ਇਹਨਾਂ ਦੀ ਸ਼ਨਾਖਤ, ਕਈ ਵਾਰ ਤਾਂ ਸ਼ਨਾਖਤ ਨਹੀਂ ਹੁੰਦੀ, ਕਿੰਨਾ ਜਿਹਦੀ ਸ਼ਨਾਖਤ ਹੋ ਜਾਏ ਫਿਰ ਜਿਹੜਾ ਉਹ ਸਿੱਖਾਂ ਨੂੰ ਕੋਈ ਭੁਲੇਖਾ ਨਹੀਂ ਰਹਿੰਦਾ ਹੈ। ਔਰ ਅਸੀਂ ਇਸ ਐਕਟ ਨੂੰ ਕੰਡੈਮ ਕਰਦੇ ਹਾਂ। ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇਸ ਦੇ ਲਈ ਹਰਿਆਣੇ ਦੇ ਵਿੱਚ ਬੜੇ 2 ਮਿਲੀਅਨ ਦੇ ਲਗਭਗ ਸਿੱਖ ਨੇ, ਬੜੇ ਜਾਗਰੂਕ, ਔਰ ਇਸ ਗੱਲ ਦਾ ਧਿਆਨ ਰਹੇ ਉਹੀ ਹਰਿਆਣੇ 'ਚ ਖਾਸ ਤੌਰ 'ਤੇ ਜਦੋਂ ਅਸੀਂ ਕਰਨਾਲ ਜ਼ਿਲ੍ਹਾ ਔਰ ਨਾਲ ਲੱਗਦੇ ਇਲਾਕੇ ਦੇਖਦੇ ਹਾਂ, ਇੱਥੇ ਉਹੀ ਸ਼ੇਖੂਪੁਰੇ ਤੋਂ ਆ ਕੇ ਬੈਠੇ ਹੋਏ ਆਬਾਦ ਸਿੱਖ ਕਿਸਾਨ ਨੇ, ਜਿਹੜਾ ਸ਼ੇਖੂਪੁਰਾ ਹੁਣ ਤਾਂ ਨਨਕਾਣਾ ਸਾਹਿਬ ਅੱਡ ਜ਼ਿਲ੍ਹਾ ਹੈ ਪਾਕਿਸਤਾਨ 'ਚ, ਪਹਿਲਾਂ ਇਹ ਜ਼ਿਲ੍ਹਾ ਸ਼ੇਖੂਪੁਰਾ ਦਾ ਹਿੱਸਾ ਸੀ। ਔਰ ਉਹਦੇ ਮਹੰਤ ਨਰੈਣੂ ਦੇ ਖਿਲਾਫ ਜਿਹੜੀ ਪਹਿਲੀ ਕਾਰਵਾਈ ਔਰ ਜਿਹੜੀਆਂ ਸ਼ਹੀਦੀਆਂ ਉੱਥੋਂ ਹੀ ਹੋਈਆਂ ਜਿਨ੍ਹਾਂ ਨੇ ਮਹੰਤ ਨਰੈਣੂ ਤੋਂ ਛੁਡਾਇਆ, ਔਰ ਅਗਲੇ ਦਿਨ ਫਿਰ ਜਥੇਦਾਰ ਕਰਤਾਰ ਸਿੰਘ ਝੱਬਰ ਦੇ ਨਾਲ ਕਈ ਹਜ਼ਾਰ ਸਿੱਖ ਘੋੜਸਵਾਰ ਜਿਹੜੇ ਉਹਨਾਂ ਇਲਾਕਿਆਂ ਦੇ ਬਹੁਤ ਸਾਰਾ ਵਿਰਕ ਕਲੈਨ ਔਰ ਦੂਸਰੇ ਉਹ ਸਾਰੇ ਇਲਾਕੇ 'ਚ ਆਬਾਦ ਨੇ, ਉਹਨਾਂ ਨੇ ਆ ਕੇ ਘੇਰ ਲਿਆ ਸੀ। ਔਰ ਕੰਗ ਜਿਹੜਾ ਕਮਿਸ਼ਨਰ ਸੀ ਗੋਰਾ, ਉਹ ਘਬਰਾਇਆ ਹੋਇਆ ਸੀ ਕਿ ਜੀ ਦੂਜਾ ਉਹਨੇ ਕਿਹਾ ਥੱਲੇ ਰੱਖ ਚਾਬੀਆਂ ਹੁਣੇ ਹੀ। ਔਰ ਇਹ ਉਹਨੇ ਉਹਨਾਂ ਨੇ ਦੇਖ ਲਿਆ ਕਿ ਵੀ ਇੱਕ ਦਿਨ ਤਾਂ ਅਸੀਂ ਸ਼ਾਂਤਮਈ ਰਹਿ ਕੇ 130 ਸ਼ਹੀਦ ਕਰਾ ਲਏ ਨੇ, ਹੁਣ ਅਸੀਂ ਜੂਝਾਂਗੇ। ਸੋ ਅਸੀਂ ਸਮਝਦੇ ਹਾਂ ਵੀ ਹਰਿਆਣੇ ਦੇ ਸਿੱਖ ਕਿਸੇ ਗੱਲੋਂ ਵੀ ਪੰਜਾਬ ਦੇ ਸਿੱਖਾਂ ਤੋਂ ਪਿੱਛੇ ਨਹੀਂ ਨੇ। ਇਹ ਮੰਦੇ ਭਾਗਾਂ ਦੀ ਗੱਲ ਹੈ ਕਿ 1966 ਚ ਪਹਿਲਾਂ ਇਸ ਸਿੱਖ ਬੈਲਟ ਨੂੰ ਅੱਡ ਕਰਕੇ ਹਰਿਆਣੇ 'ਚ ਸੁੱਟਿਆ ਗਿਆ। ਫਿਰ ਜਿਵੇਂ ਉਹਨਾਂ ਨੇ ਇਤਿਹਾਸਕ ਗੁਰਦੁਆਰਿਆਂ ਨੂੰ ਸ਼੍ਰੋਮਣੀ ਕਮੇਟੀ ਨਾਲੋਂ ਅੱਡ ਕਰਕੇ ਹੁਣ ਇਹ ਰਮਣੀਕ ਮਾਨ ਔਰ ਇਸ ਕਿਸਮ ਦੇ ਟੁਚੇ ਜਿਹੜੇ ਨੇ ਇਹ ਸਾਹਮਣੇ ਖੜੇ ਕੀਤੇ ਨੇ। ਪਰ ਅਸੀਂ ਦਾਦ ਦਿੰਦੇ ਹਾਂ ਹਰਿਆਣਵੀ ਉਹਨਾਂ ਸਿੱਖ ਨੌਜਵਾਨਾਂ ਨੂੰ ਜਿਨ੍ਹਾਂ ਨੇ ਐਨ ਫੌਰਨ ਕਾਰਵਾਈ ਕਰਕੇ ਜਿਹਨੂੰ ਕਹਿੰਦੇ ਨੇ ਨਿਪ ਦਾ ਈਵਲ ਇਨ ਦਾ ਬਡ, ਇਸ ਨੂੰ ਕੀਤਾ। ਔਰ ਇਸ ਸੈਗਮੈਂਟ ਦੀ ਕਲੋਜ਼ਿੰਗ ਤੋਂ ਪਹਿਲਾਂ ਅਸੀਂ ਇਹ ਦੁਖਦਾਈ ਖਬਰ ਵੀ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਖਾਲਿਸਤਾਨੀ ਸੰਘਰਸ਼ ਦੇ ਕੈਨੇਡਾ ਦੇ ਵਿੱਚ ਇੱਕ ਵੱਡੇ ਯੋਧੇ ਸਰ ਕਰਨੈਲ ਸਿੰਘ ਮੰਗਟ ਜਿਹੜੇ ਐਡਮਿੰਟਨ ਐਲਬਰਟਾ ਸਟੇਟ ਦੇ ਵਿੱਚ ਰਹਿੰਦੇ ਸੀ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਜਿਹੜੇ ਨੇ ਪ੍ਰੋਮੀਨੈਂਟ ਆਗੂ ਸੀ। ਅਕਸਰ ਜਦੋਂ ਵੀ ਅਸੀਂ ਐਡਮਿੰਟਨ ਗਏ ਉਹਨਾਂ ਦੇ ਘਰ ਹੀ ਸਾਡਾ ਨਿਵਾਸ ਹੁੰਦਾ ਸੀ। ਪਿਛਲੇ ਕੁਝ ਸਮਾਂ ਪਹਿਲਾਂ ਜਦੋਂ ਸਰ ਪਾਲ ਸਿੰਘ ਪੁਰੇਵਾਲ ਜਿਨ੍ਹਾਂ ਨੇ ਪੰਥ ਦੀ ਝੋੜੀ ਨਾਨਕਸ਼ਾਹੀ ਕੈਲੰਡਰ ਪਾਇਆ, ਇਹ ਵੱਖਰੀ ਕਹਾਣੀ ਹੈ ਕਿ ਉਹਨੂੰ ਕਿਵੇਂ ਰੋਲਿਆ ਗਿਆ ਕੈਲੰਡਰ ਨੂੰ ਵੀ, ਔਰ ਪੁਰੇਵਾਲ ਸਾਹਿਬ ਦੀ ਵੀ ਕਿਰਦਾਰ ਕੁਸ਼ੀ ਕੀਤੀ ਗਈ। ਸੋ ਪਿਛਲੇ ਕੁਝ ਮਹੀਨੇ ਪਹਿਲਾਂ ਚੜ੍ਹਾਈ ਕਰ ਗਏ ਸੀ ਔਰ ਮੈਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸੰਸਕਾਰ ਅੰਤਮ ਅਰਦਾਸ ਸ਼ਾਮਲ ਹੋਣ ਲਈ ਐਡਮਿੰਟਨ ਗਿਆ। ਉਦੋਂ ਵੀ ਸਰਦਾਰ ਮੰਗਟ ਦੇ ਘਰ ਹੀ ਰੁਕੇ ਔਰ ਮੈਂ ਦੇਖਿਆ ਕਿ ਵੀ ਉਹ ਠੀਕ ਸਿਹਤਮੰਦ ਨਹੀਂ ਸਨ। ਛੋਟਾ ਆਕਸੀਜਨ ਦਾ ਸਿਲੰਡਰ ਦੇ ਰਾਹੀਂ ਉਹ ਪਰਮਾਨੈਂਟ ਉਹਨਾਂ ਦੇ ਕੋਲ ਸੀ, ਘਰ 'ਚ ਹੀ ਸਨ। ਔਰ ਉਹਨਾਂ ਨੇ ਦੱਸਿਆ ਕਿ ਭਾਈ ਕਿਵੇਂ ਜਦੋਂ ਕੋਵਿਡ ਦੇ ਚਲਦੇ ਆ ਜਾਂ ਉਸ ਤੋਂ ਬਾਅਦ ਲੰਗਸ ਉਹਨਾਂ ਦੇ ਕਾਫੀ ਕਮਜ਼ੋਰ ਹੋ ਗਏ ਸੀ, ਲੇਕਿਨ ਉਹੀ ਸਪਿਰਿਟ ਸੀ। ਮੈਨੂੰ ਯਾਦ ਹੈ ਕਿ ਜਦੋਂ ਮੈਂ ਸ਼ਾਇਦ 91 ਜਾਂ 92 'ਚ ਪਹਿਲੇ ਐਡਮਿੰਟਨ ਦੇ ਵਿੱਚ ਬਹੁਤ ਵੱਡੀ ਇੰਟਰਨੈਸ਼ਨਲ ਸਿੱਖ ਯੂਥ ਕਨਵੈਨਸ਼ਨ ਵੀ ਹੋਈ, ਇੰਟਰਨੈਸ਼ਨਲ ਮੀਡੀਆ ਨੂੰ ਵੀ ਐਡਰੈਸ ਕੀਤਾ ਸੀ ਅਸੀਂ। ਔਰ ਉਦੋਂ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਮੇਨ ਸ਼੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ, ਉਹਨਾਂ ਵੱਲੋਂ ਖਾਲਿਸਤਾਨ ਡੇ ਦੀ ਪੈਰੇਡ ਵੀ ਕੱਢੀ ਜਾਂਦੀ ਸੀ, ਉਹਦੇ ਨਾਲ ਹੀ ਉਹਨਾਂ ਨੇ ਕੋਇਨਸਾਈਡ ਕੀਤਾ ਹੋਇਆ ਸੀ। ਔਰ ਉਦੋਂ ਮੈਨੂੰ ਪਤਾ ਲੱਗਾ ਕਿ ਮਹਾਸਰ ਮੰਗਟ ਨੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇਹ ਪ੍ਰਣ ਕੀਤਾ ਸੀ ਕਿ ਮੈਂ ਮੰਜੇ ਤੇ ਨਹੀਂ ਸੌਣਾ, ਜਦੋਂ ਤੱਕ ਹੁਣ ਖਾਲਿਸਤਾਨ ਨਹੀਂ ਬਣਦਾ ਮੈਂ ਜ਼ਮੀਨ ਤੇ ਹੀ ਸੌਵਾਂਗਾ। ਔਰ ਬੜੇ ਯੋਧੇ ਵਾਂ ਹਮੇਸ਼ਾ ਜਦੋਂ ਬਾਹਰ ਵੀ ਨਿਕਲਣਾ 3 ਫੁੱਟੀ ਕਿਰਪਾਨ ਉਹਨਾਂ ਦੇ ਕੋਲ, ਇਕੱਲੇ ਡਟ ਕੇ ਉਹਨਾਂ ਨੇ ਕਈ ਭੀੜਾਂ ਜਿਹੜੀਆਂ ਸਿੱਖ ਵਿਰੋਧੀਆਂ ਦੀਆਂ ਨੇ ਉਹ ਦੌੜਾਈਆਂ। ਸਾਡੇ ਨਾਲ ਉਹ ਬਹੁਤ ਮੁਹੱਬਤ ਕਰਦੇ ਸੀ। ਔਰ ਕੱਲ੍ਹ ਹੀ ਮੈਨੂੰ ਹਲਸਮ ਹੋ ਉਹਨਾਂ ਨੇ ਚੜ੍ਹਾਈ ਤਾਂ 8 ਫਰਵਰੀ ਦੀ ਕੀਤੀ ਹੋਈ ਹੈ, ਜਨਮ ਵੀ ਉਹਨਾਂ ਦਾ 8 ਜੂਨ 1948 ਨੂੰ ਸੀ ਔਰ ਉਹਨਾਂ ਦਾ ਜਿਹੜਾ ਅਖੀਰਲਾ ਸਾਹ ਵੀ ਉਹਨਾਂ ਨੇ 8 ਫਰਵਰੀ 2024 ਨੂੰ ਲਿਆ, ਲਗਭਗ 76 ਸਾਲ ਦੀ ਉਮਰ 'ਚ। ਔਰ ਉਹਨਾਂ ਦੀ ਜੋ ਹੀ ਮੈਨੂੰ ਪਤਾ ਲੱਗਾ, ਅੱਜ ਮੈਂ ਕਾਲ ਵੀ ਕੀਤਾ, ਉਹਨਾਂ ਦੀ ਸਿੰਘਣੀ ਸਾਹਿਬਾਂ ਦੇ ਨਾਲ ਉਹਨਾਂ ਦੇ ਬੇਟੇ ਨਾਲ ਵੀ ਗੱਲ ਹੋਈ ਤੇ ਸਿੰਘਣੀ ਸਾਹਿਬਾਂ
ਉਹਨਾਂ ਨੇ ਕਿਹਾ ਕਿ ਜੀ ਜਕਾਰੇ ਨਗਾਰੇ ਗਜਾਉਂਦੇ ਹੀ ਗਏ ਨੇ ਖਾਲਿਸਤਾਨ ਦੇ ਔਰ ਫਤਿਹ ਦੇ। ਔਰ ਮੈਨੂੰ ਉਹਨਾਂ ਨੇ ਕਿਹਾ ਬਾਈ ਜੀ ਜਿਵੇਂ ਤੁਸੀਂ ਪਹਿਲਾਂ ਆਉਂਦਿਆਂ ਰੁਕਦੇ ਸੀ ਸਾਡੇ ਵੱਲ ਹੀ ਰਹਿਣਾ ਜਿਵੇਂ, ਔਰ ਕਹਿੰਦਾ ਜੀ ਹੁਣ ਅਸੀਂ ਜਾ ਰਹੇ ਹਾਂ ਸੰਸਕਾਰ ਉਹਨਾਂ ਦਾ ਇਸ਼ਨਾਨ ਕਰਵਾਉਣਾ ਜਾਂ ਉਹਨਾਂ ਨੂੰ ਡਰੈਸਅਪ ਕਰਨ। ਕੱਲ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦਾ ਸੰਸਕਾਰ ਵੀ ਹੈ, ਅੰਤਮ ਅਰਦਾਸ ਵੀ ਹੈ ਐਡਮਿੰਟਨ ਦੇ ਕ੍ਰੇਮੇਟੋਰੀਅਮ ਫਿਊਨਰਲ ਸਰਵਿਸ ਨੇ ਪਹਿਲਾਂ, ਔਰ ਫਿਰ 3:30 ਵਜੇ ਗੁਰੂ ਨਾਨਕ ਸਿੱਖ ਗੁਰਦੁਆਰਾ ਐਡਮਿੰਟਨ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਹੋਏਗੀ। ਬਹਾਦਰ ਯੋਧੇ ਸਨ ਔਰ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਹੀ ਸਾਡੇ ਕਾਫਲੇ ਦੇ ਸ਼ਾਹ ਸਵਾਰ ਇੱਕ ਇੱਕ ਕਰਕੇ ਔਰ ਤੁਰੇ ਜਾਂਦੇ ਨੇ, ਲੇਕਿਨ ਆਪਣੀ ਤੋੜ ਨਿਭਾ ਗਏ। ਸਤਿਗੁਰੂ ਰਹਿਮਤ ਕਰਨ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਆਪਣੇ ਵਿਛੜੇ ਵੀਰ ਸਰ ਕਰਨੈਲ ਸਿੰਘ ਮਾਂਗੜ ਦੇ ਨਾਮ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।